ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਤੇ ਨਾਲ ਹੁੰਦੇ ਨੇ ਸਾਡੇ ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਜੀ। ਕਰਦੇ ਹਾਂ ਪੁਨੀਆ ਜੀ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ। ਸੋ ਜੇਕਰ ਆਪਾਂ ਗੱਲ ਕਰੀਏ ਸਭ ਤੋਂ ਪਹਿਲੀ ਖਬਰ ਦੀ, ਤਾਂ ਪਹਿਲੀ ਖਬਰ ਕੱਲ ਵਾਂਗ ਜਿੱਦਾਂ ਪਾਕਿਸਤਾਨ ਦੇ ਉੱਤੋਂ ਆਈ ਸੀ ਕਿ ਇੱਕ ਟ੍ਰੇਨ ਜਿਹੜੀ ਹੈ ਉਸ ਨੂੰ ਹਾਈਜੈਕ ਕਰ ਲਿਆ ਗਿਆ ਹੈ ਤੇ ਉਸ ਤੋਂ ਬਾਅਦ ਕੀ ਕੁਝ ਹੋਇਆ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਹੁਣ ਤੱਕ ਉੱਥੇ ਕੀ ਬੰਦਕ ਬਣਾਏ ਗਏ, ਲੋਕਾਂ ਨੂੰ ਛੁਡਾ ਲਿਆ ਗਿਆ ਹੈ ਜਾਂ ਕਿਸੇ ਦੀ ਜਾਨ ਵੀ ਗਈ ਹੈ, ਕੀ ਹੈ ਜੀ ਵੱਡੀਆਂ ਅਪਡੇਟ? ਦੇਖੋ, ਕੱਲ ਆਪਾਂ ਆਪਣੇ ਬੁਲੇਟਿਨ 'ਚ ਇਹ ਖਬਰ ਦੱਸੀ ਸੀ ਕਿ ਬਲੂਚਿਸਤਾਨ ਜਿਹੜਾ ਸੂਬਾ ਹੈਗਾ ਪਾਕਿਸਤਾਨ ਦਾ, ਉੱਥੇ ਜਿਹੜੀ ਇੱਕ ਟ੍ਰੇਨ ਹੈਗੀ ਆ ਜਾਫਰਪੁਰ ਐਕਸਪ੍ਰੈਸ ਟ੍ਰੇਨ, ਉੱਤੇ ਉਹਨੂੰ BLA ਬਲੂਚ ਲਿਬਰੇਸ਼ਨ ਆਰਮੀ ਨਾਂ ਦੇ ਇੱਕ ਸੰਗਠਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ। ਮਿਲੀਟੈਂਟ ਆਰਗੇਨਾਈਜੇਸ਼ਨ ਹੈਗੀ ਆ। ਕੱਲ ਦੁਪਹਿਰ ਕਰੀਬ 1 ਵਜੇ ਇਹ ਘਟਨਾਕ੍ਰਮ ਵਾਪਰਿਆ ਸੀਗਾ, ਜਿੱਥੇ ਬੋਲਾਨ ਜ਼ਿਲ੍ਹੇ ਦੇ ਮਾਸ਼ਕਾਫ ਇਲਾਕੇ 'ਚ ਇਸ ਟ੍ਰੇਨ ਨੂੰ ਕਬਜ਼ੇ 'ਚ ਲਿਆ ਸੀ। 214 ਯਾਤਰੀ ਕਿਹਾ ਜਾ ਰਿਹਾ ਕਿ ਉਸ ਟਾਈਮ ਬੰਦਕ ਬਣਾਏ ਗਏ ਸੀਗੇ ਤੇ ਕੱਲ ਸ਼ਾਮ ਤੋਂ ਹੀ ਕਿਤੇ ਆਪਰੇਸ਼ਨ ਦੀਆਂ ਵੱਡੀਆਂ ਖਬਰਾਂ ਆਉਣ ਲੱਗ ਪਈਆਂ ਸੀ। ਪਾਕਿਸਤਾਨ ਆਰਮੀ ਲਗਾਤਾਰ ਆਪਰੇਸ਼ਨ ਕਰਨ ਲੱਗ ਪਈ ਸੀ ਉੱਥੇ। ਉਸ ਟਾਈਮ ਕੱਲ ਸ਼ਾਮ ਨੂੰ BLA ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ 30 ਤੋਂ ਲੈ ਕੇ 35 ਤੱਕ ਜਿਹੜੇ ਪਾਕਿਸਤਾਨੀ ਜਿਹੜੇ ਫੌਜੀ ਹੈਗੇ ਆ ਉਹਨਾਂ ਨੂੰ ਮਾਰਿਆ ਹੈਗਾ। ਲੇਕਿਨ ਜਿਹੜੀ ਪਾਕਿਸਤਾਨ ਆਰਮੀ ਉਹਨੇ ਇਸ ਬਾਰੇ ਕੋਈ ਵੀ ਸਟੇਟਮੈਂਟ ਹਜੇ ਤੱਕ ਆਫੀਸ਼ੀਅਲ ਨਹੀਂ ਦਿੱਤੀ ਹੈ। ਉਸ ਤੋਂ ਬਾਅਦ BLA ਨੇ ਆਪਣੇ ਇੱਕ ਪ੍ਰੈਸ ਨੋਟ 'ਚ ਕਿਹਾ ਸੀਗਾ ਕਿ ਜਿੰਨੇ ਵੀ ਬਲੂਚਿਸਤਾਨ ਦੇ ਪੋਲੀਟੀਕਲ ਐਕਟਿਵਿਸਟ ਹੈਗੇ ਆ ਜਾਂ ਫਿਰ ਜਿਹੜੇ ਰਾਜਨੀਤਿਕ ਕੈਦੀ ਹੈਗੇ ਆ ਜਾਂ ਫਿਰ ਏਦਾਂ ਦੇ ਲੋਕ ਜਿਨ੍ਹਾਂ ਨੂੰ ਮਿਲੀਟੈਂਟ ਕਹਿ ਕੇ ਜੇਲ੍ਹਾਂ 'ਚ ਬੰਦ ਕੀਤਾ ਗਿਆ ਹੈਗਾ, ਉਹਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕੀਤਾ ਜਾਵੇ। ਇਹ ਡਿਮਾਂਡ ਰੱਖੀ ਸੀ BLA ਨੇ ਤੇ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਸੀਗਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਰੈਸਕਿਊ ਆਪਰੇਸ਼ਨ ਪਾਕਿਸਤਾਨ ਆਰਮੀ ਵੱਲੋਂ ਸਟਾਰਟ ਕੀਤਾ ਗਿਆ, ਉਹਦੇ 'ਚ ਜਿਹੜੇ ਮਿਲੀਟੈਂਟ ਸੀਗੇ ਉਹਨਾਂ ਦੇ ਇਲਾਕਿਆਂ 'ਚ ਡਰੋਨ ਅਤੇ ਹੈਲੀਕਾਪਟਰ ਤੋਂ ਹਮਲੇ ਕੀਤੇ ਗਏ ਤੇ ਆਰਮੀ ਦੇ ਜਿਹੜੇ ਸੂਤਰ ਹੈਗੇ ਉਹ ਕਹਿ ਰਹੇ ਨੇ ਕਿ ਅਸੀਂ 27 ਜਿਹੜੇ ਬਲੋਚ ਸੀਗੇ, ਜਿਹੜੇ 27 BLA ਦੇ ਮਿਲੀਟੈਂਟ ਸੀਗੇ, ਉਹਨਾਂ ਨੂੰ ਮਾਰ ਗਿਰਾਇਆ ਹੈਗਾ ਤੇ ਅਸੀਂ 155 ਪੈਸੇਂਜਰਸ ਨੂੰ ਰਿਹਾ ਕਰਾ ਲਿਆ ਹੈਗਾ। ਇਹ ਗੱਲ ਜਿਹੜੀ ਪਾਕਿਸਤਾਨ ਆਰਮੀ ਹੈ ਉਹਦੇ ਵੱਲੋਂ ਕਹੀ ਜਾ ਰਹੀ ਹੈਗੀ ਆ। ਹਜੇ ਵੀ ਜੇ ਕਰੀਏ ਤੇ ਤਕਰੀਬਨ 60 ਦੇ ਨੇੜੇ ਤੇੜੇ ਜਿਹੜੇ ਬੰਦੇ ਹੈਗੇ ਉਹ ਹਜੇ ਤੱਕ ਜਿਹੜੇ BLA ਦੇ ਮਿਲੀਟੈਂਟਸ ਹੈ ਉਹਨਾਂ ਦੇ ਕਬਜ਼ੇ 'ਚ ਹੈਗੇ ਆ ਤੇ ਹਜੇ ਜਿਹੜੀ ਪਾਕਿਸਤਾਨ ਆਰਮੀ ਇਹ ਕਹਿ ਰਹੀ ਹੈ ਕਿ ਉਹਨਾਂ ਨੂੰ ਬੇਸਿਕਲੀ ਜਿਹੜੇ BLA ਦੇ ਮਿਲੀਟੈਂਟਸ ਹੈ ਉਹਨਾਂ ਨੇ ਸ਼ੀਲਡ ਬਣਾ ਕੇ ਅੰਦਰ ਕੈਦ ਕੀਤਾ ਹੋਇਆ ਹੈ ਤੇ ਉਹਨਾਂ ਨੇ ਆਪ ਜਿਹੜੇ ਏਦਾਂ ਦੀ ਜੈਕਟ ਪਾਈਆਂ ਹੋਈਆਂ ਨੇ ਜਿਹਦੇ ਵਿੱਚ ਬੰਬ ਲੱਗੇ ਹੋਏ ਹੈ ਤੇ ਇੱਕ ਹਿਸਾਬ ਨਾਲ ਜਿਹੜਾ ਹਿਊਮਨ ਬੋਂਬ ਵਾਲਾ ਜਿਹੜਾ ਪੂਰਾ ਕਨਸੈਪਟ ਹੈ ਉਹਦੇ ਰਾਹੀਂ ਉਹਨਾਂ ਨੂੰ ਕਿਤੇ ਨਾ ਕਿਤੇ ਬੰਦਕ ਬਣਾਇਆ ਹੋਇਆ, ਇਸ ਕਰਕੇ ਉਹਨਾਂ ਨੂੰ ਛਡਾਉਣਾ ਔਖਾ ਹੋ ਰਿਹਾਗਾ। ਤੇ ਜਦੋਂ BLA ਵਾਲਿਆਂ ਨੇ ਆਪਣਾ ਪ੍ਰੈਸ ਨੋਟ ਜਾਰੀ ਕਰਕੇ ਆਪਣੀ ਡਿਮਾਂਡਾਂ ਦੱਸੀਆਂ ਸੀਗੀਆਂ ਤੇ ਪਾਕਿਸਤਾਨ ਸਰਕਾਰ ਨੂੰ 48 ਘੰਟੇ ਦਾ ਜਿਹੜਾ ਅਲਟੀਮੇਟਮ ਦਿੱਤਾ ਸੀ, ਉਹਦੇ ਉਲਟ ਪਾਕਿਸਤਾਨ ਦੇ ਜਿਹੜੇ ਮੰਤਰੀ ਹੈਗੇ ਮੋਹਸਿਨ ਨਕਵੀ, ਉਹਨਾਂ ਦਾ ਇੱਕ ਸਟੇਟਮੈਂਟ ਆਇਆ ਸੀਗਾ। ਉਹਨਾਂ ਨੇ ਕਿਹਾ ਕਿ ਅਸੀਂ ਜਾਨਵਰਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ, ਜਿਨ੍ਹਾਂ ਨੇ ਬੇਕਸੂਰ ਜਿਹੜੇ ਯਾਤਰੀ ਸੀਗੇ ਉਹਨਾਂ ਤੇ ਗੋਲੀਬਾਰੀ ਕੀਤੀ। ਇਹ ਗੱਲ ਉਹਨਾਂ ਨੇ ਕਹੀ ਸੀਗੀ। ਬਾਕੀ ਜਿਹੜਾ ਉੱਥੇ ਲਗਾਤਾਰ ਕੱਲ ਰਾਤ ਤੋਂ ਜਿਹੜਾ ਆਪਰੇਸ਼ਨ ਹੈ ਰੈਸਕਿਊ ਦਾ ਉਹ ਚਲਾ ਰਹੀ ਹੈ ਪਾਕਿਸਤਾਨ ਆਰਮੀ। ਅੱਡ ਕਿਸਮ ਦੇ ਤੇ ਸਟੈਂਡ ਵੀ ਹੈਗੇ। ਹਾਲਾਂਕਿ ਆਪਾਂ ਮਤਲਬ ਕੱਲ ਆਪਾਂ ਗੱਲ ਕਰ ਰਹੇ ਸੀ, ਮੈਨੂੰ ਵੀ ਇਹ ਲੱਗ ਰਿਹਾ ਸੀਗਾ ਕਿ ਚੀਨ ਘੱਟੋ ਘੱਟ ਬਲੂਚਿਸਤਾਨ ਦੀ ਲੜਾਈ ਦੇ ਨਾਲ ਖੜਾ ਹੋਊਗਾ, ਪਰ ਚੀਨ ਨੇ ਪੈਰ ਪਿੱਛੇ ਖਿੱਚੇ ਨੇ ਤੇ ਚੀਨ ਨੇ ਪਾਕਿਸਤਾਨ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਦੀ ਗੱਲ ਕਹੀ ਹੈ ਤੇ ਕਿਹਾ ਕਿ ਅਸੀਂ ਜੋ ਕੁਝ ਵੀ ਵਾਪਰਿਆਗਾ ਬਲੂਚਿਸਤਾਨ ਦੇ ਵਿੱਚ, ਸ਼ਾਇਦ ਉਹਨਾਂ ਦਾ ਉਹ ਜਿਹੜਾ ਰੋਡ ਵਾਲਾ ਪੂਰਾ ਪ੍ਰੋਜੈਕਟ ਹੈ, ਜਿਹੜਾ ਉਹ ਪੂਰਾ ਰੋਡ ਸਿਲਕ ਰੂਟ ਦੀ ਜਿਹੜੀ ਗੱਲ ਹੁੰਦੀ ਹੈ, ਉਹਦੇ ਤੇ ਚਾਈਨਾ ਕਿਤੇ ਨਾ ਕਿਤੇ ਪਾਕਿਸਤਾਨ ਦਾ ਸਾਥ ਦੇਣਾ ਚਾਹੁੰਦਾ ਤੇ BLA ਵਾਲੇ ਉਹਦਾ ਵਿਰੋਧ ਵੀ ਕਰ ਰਹੇ ਸੀਗੇ। ਸ਼ਾਇਦ ਇੱਕ ਕਾਰਨ ਪੋਲੀਟੀਕਲ ਰੀਜ਼ਨ ਇਹ ਬਣਦਾਗਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਜਿਹੜਾ BLA ਦੇ ਜਿਹੜੇ ਬਲੋਚ ਲੜਾਕੇ ਨੇ ਉਹ ਲਗਾਤਾਰ ਇੱਕੋ ਗੱਲ ਕਹਿ ਰਹੇ ਨੇ ਕਿ ਅਸੀਂ ਆਪਣੀ ਜ਼ਮੀਨ ਦੀ ਲੜਾਈ ਲੜ ਰਹੇ ਹਾਂ, ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ, ਅਸੀਂ ਕੋਈ ਸਾਡੇ ਇਹਨਾਂ ਜਿਹੜੇ ਪੈਸੇਂਜਰਸ ਨਾਲ ਕੋਈ ਦੁਸ਼ਮਣੀ ਨਹੀਂ ਹੈ, ਅਸੀਂ ਆਪਣੇ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਹੈਗੇ, ਸਾਡੇ ਮਿਲੀਟੈਂਟਸ ਜਿਹੜੇ ਜੇਲ੍ਹਾਂ 'ਚ ਪਏ ਨੇ, ਉਹਨਾਂ ਨੂੰ ਛਡਾਉਣ ਵਾਸਤੇ ਲੜਾਈ ਲੜ ਰਹੇ ਹਾਂ। ਇਹ ਗੱਲ ਕਹੀ ਜਾ ਰਹੀ ਹੈਗੀ ਆ। ਹਾਲਾਂਕਿ
ਹਜੇ ਤੱਕ ਜਿਹੜੀ ਗੱਲਬਾਤ ਹੋਈ ਹੈ BLA ਦੇ ਆਗੂਆਂ ਨਾਲ ਸਰਕਾਰ ਦੀ, ਇਸ ਕਿਸਮ ਦੀ ਕੋਈ ਗੱਲ ਨਹੀਂ ਹੈ। ਜਿਹੜਾ ਮੰਤਰੀ ਨਕਵੀ ਦਾ ਜਿਹੜਾ ਬਿਆਨ ਹੈ ਉਹ ਹੀ ਲਗਾਤਾਰ ਚੱਲ ਰਿਹਾ ਹੈਗਾ, ਜਿੱਥੇ ਉਹ BLA ਦੇ ਲੜਾਕਿਆਂ ਨੂੰ ਜਾਨਵਰ ਕਹਿ ਰਿਹਾ ਤੇ ਕਹਿ ਰਿਹਾ ਉਹਨਾਂ ਨਾਲ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ। ਤੇ ਹੁਣ ਦੇਖਦੇ ਹਾਂ ਕਿ ਕਿੰਨੇ ਚਿਰ ਤੱਕ ਇਹ ਸਾਰਾ ਮਾਮਲਾ ਨਿਪਟਦਾ ਹੈਗਾ, ਕਿਵੇਂ ਜਿਹੜਾ ਪਾਕਿਸਤਾਨੀ ਆਰਮੀ ਕਿਵੇਂ ਛਡਾਉਂਦੀ ਹੈਗੀ ਹੈ। ਫਿਰ ਇਹ ਵੀ ਬਹੁਤ ਪੋਸੀਬਲ ਹੈ ਕਿ ਉੱਥੇ ਇੱਕ ਅੱਧੀ ਨਹੀਂ, ਬਹੁਤ ਸਾਰੀ ਕੈਜੁਅਲਟੀਜ਼ ਆਪਾਂ ਨੂੰ ਹੋਰ ਦੇਖਣ ਨੂੰ ਮਿਲਣ। ਹਾਲਾਂਕਿ ਇੱਕ ਜਿਹੜੀ ਵਿਜ਼ੂਅਲ ਹੈ ਉਹ ਖਾਸਾ ਵਾਇਰਲ ਹੋ ਰਿਹਾ, ਮੈਂ ਵੀ ਟਵਿੱਟਰ ਵਗੈਰਾ ਤੇ ਦੇਖ ਰਿਹਾ ਸੀਗਾ ਕਿ ਜੀ ਪਾਕਿਸਤਾਨੀ ਆਰਮੀ ਉੱਥੇ 200 ਦੇ ਨੇੜੇ ਤੇੜੇ ਤਾਬੂਤ ਲੈ ਕੇ ਗਈ ਹੈ, ਜਿਹਨੂੰ ਲੈ ਕੇ ਖਾਸਾ ਇਹ ਕਿਹਾ ਜਾ ਰਿਹਾ ਕਿ ਜਿਹੜੀ ਮੌਤਾਂ ਉੱਥੇ ਹੋਈਆਂ ਨੇ ਉਹਨਾਂ ਦਾ ਡੇਟਾ ਪਾਕਿਸਤਾਨ ਆਰਮੀ ਛੁਪਾ ਰਹੀ ਹੈ, ਲੁਕੋ ਰਹੀ ਹੈ। ਇਸ ਕਿਸਮ ਦੀ ਗੱਲ ਵੀ ਨਿਕਲ ਕੇ ਆ ਰਹੀ ਹੈ। ਜੀ, ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਅਗਲੀ ਖਬਰ ਬੰਗਾਲ ਤੋਂ ਹੈ। ਇਹ ਕੀ ਹੋ ਗਿਆ ਜੀ, ਭਾਜਪਾ ਵਾਲਿਆਂ ਨੂੰ ਆਏ ਦਿਨ ਨਵਾਂ ਟੀਕਾ ਲਾ ਦਿੰਦੇ ਨੇ, ਖਾਸ ਤੌਰ ਤੇ ਹਿੰਦੂ ਮੁਸਲਿਮ ਵਾਲੇ ਮੁੱਦੇ ਦੇ ਵਿੱਚ। ਹੁਣ ਜਿਹੜੇ ਭਾਜਪਾ ਦੇ ਬੰਗਾਲ ਦੇ ਪ੍ਰਧਾਨ ਨੇ ਉਹ ਕਹਿੰਦੇ ਕਿ ਜਦੋਂ ਅਸੀਂ ਸੱਤਾ 'ਚ ਆ ਗਏ ਤਾਂ ਮੁਸਲਮਾਨ ਜਿਹੜੇ ਵਿਧਾਇਕ ਹੋਣਗੇ ਵਿਧਾਨ ਸਭਾ 'ਚੋਂ ਚੱਕ ਕੇ ਬਾਹਰ ਸਿੱਟ ਦਿਆਂਗੇ। ਹਾਂਜੀ, ਇਹ ਉੱਥੋਂ ਬੰਗਾਲ ਦੇ ਜਿਹੜੇ BJP ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸੁਵੇਂਦੂ ਅਧਿਕਾਰੀ, ਉਹਨਾਂ ਦਾ ਇਹ ਬਿਆਨ ਹੈਗਾ। ਉਸ ਤੋਂ ਬਾਅਦ ਹੀ ਉੱਥੇ ਬਹੁਤ ਸਾਰੀ ਜਿਹੜੀ ਪੋਲੀਟੀਕਲ ਆਪਾਂ ਕਹੀਏ ਕਿ ਉੱਥੋਂ ਦੀ ਜਿਹੜੀ ਪੋਲੀਟੀਕਲ ਹਵਾ ਹੈ ਉਸ 'ਚ ਲਗਾਤਾਰ ਬਿਆਨਬਾਜ਼ੀ ਹੁਣ ਛਿੜ ਚੁੱਕੀ ਹੈ। ਦੇਖੋ, ਸੁਵੇਂਦੂ ਅਧਿਕਾਰੀ ਪਹਿਲਾਂ ਵੀ ਬਹੁਤ ਸਾਰੇ ਇਸ ਕਿਸਮ ਦੇ ਕੰਟਰੋਵਰਸ਼ਲ ਸਟੇਟਮੈਂਟ ਦਿੰਦਾ ਰਿਹਾ। ਉਹਨਾਂ ਨੇ ਇੱਕ ਵਾਰ ਕਿਹਾ ਸੀਗਾ ਕਿ BJP ਨੂੰ ਆਪਣਾ ਜਿਹੜਾ ਮਾਈਨੋਰਿਟੀ ਪ੍ਰਕੋਸਟ ਬਣਾ ਰੱਖਿਆ ਇਹਨਾਂ ਨੇ ਉਹ ਬੰਦ ਕਰ ਦੇਣਾ ਚਾਹੀਦਾ। ਉਹਦੇ 'ਚ ਸਿੱਖ ਵੀ ਨੇ, ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਸਿੱਖਾਂ ਨੂੰ ਮਾਈਨੋਰਿਟੀ ਜਿਹੜਾ ਇਹਨਾਂ ਦਾ ਸੈੱਲ ਹੈ ਉਹਦੇ ਪ੍ਰਧਾਨ ਵਗੈਰਾ ਲਾਇਆ ਹੋਇਆ ਹੈ। ਤੇ ਉਹਨਾਂ ਜਿਹੜੇ ਸਿੱਖ BJP ਦੇ ਮਾਈਨੋਰਿਟੀ ਸੈੱਲ ਦੇ ਪ੍ਰਧਾਨ ਵਗੈਰਾ ਲੱਗੇ ਹੋਏ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਦੇ ਬਹੁਤ ਵੱਡੇ ਆਗੂ ਇਹ ਕਹਿ ਰਹੇ ਨੇ ਕਿ ਅਸੀਂ ਇਹਨਾਂ ਨੂੰ ਇਸ ਮਾਈਨੋਰਿਟੀ ਸੈੱਲ ਵਗੈਰਾ ਨੂੰ ਇਹਨੂੰ ਬੰਦ ਕਰ ਦਿਆਂਗੇ। ਤੇ ਦੂਜੀ ਗੱਲ ਉਹਨੇ ਹੁਣ ਜਿਹੜੀ ਕਹੀ ਹੈ, ਉਹਨੇ ਕਿਹਾ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਸਭ ਤੋਂ ਪਹਿਲਾਂ ਜਿਹੜੇ ਮੁਸਲਮਾਨ ਵਿਧਾਇਕ ਜਿੱਤ ਕੇ ਆਣਗੇ ਉਹਨਾਂ ਨੂੰ ਵਿਧਾਨ ਸਭਾ ਤੋਂ ਬਾਹਰ ਚੱਕ ਕੇ ਮਾਰਾਂਗੇ। ਇਹ ਗੱਲ ਉਹਨਾਂ ਨੇ ਕਹੀ ਹੈ। ਉਸ ਤੋਂ ਬਾਅਦ ਪੱਛਮ ਬੰਗਾਲ ਦੀ ਜਿਹੜੀ ਮੁੱਖ ਮੰਤਰੀ ਹੈਗੇ, ਸੂਬੇ ਦੀ ਜਿਹੜੀ ਮੁੱਖ ਮੰਤਰੀ ਹੈ ਮਮਤਾ ਬੈਨਰਜੀ, ਉਹਨਾਂ ਦਾ ਪਲਟਵਾਰ ਵੀ ਆਇਆ। ਉਹਨਾਂ ਨੇ ਕਿਹਾ ਕਿ ਇਹ ਕੁਰਸੀ ਤਾਂ ਬਹੁਤ ਅਸਥਾਈ ਜੀ ਚੀਜ਼ ਹੈ, ਇਹ ਕਦੇ ਆਉਂਦੀ ਹੈ ਕਦੇ ਜਾਂਦੀ ਹੈ। ਜਿਹੜਾ ਡੈਮੋਕ੍ਰੇਸੀ ਹੈ ਉਹ ਇੱਕ ਪਰਮਾਨੈਂਟ ਚੀਜ਼ ਹੈ, ਉਹਦਾ ਸਨਮਾਨ ਕਰਨਾ ਚਾਹੀਦਾ। ਇਹ ਇਸ ਕਿਸਮ ਦੀ ਗੱਲ ਮਮਤਾ ਬੈਨਰਜੀ ਨੇ ਕਹੀ ਹੈ। ਆਪਾਂ ਨੂੰ ਪਤਾ ਕਿ ਮਮਤਾ ਬੈਨਰਜੀ ਉੱਥੇ ਸੈਕੂਲਰ ਸਟੈਂਡ ਲੈਂਦੀ ਰਹੀ ਹੈ। ਉਹ ਜਿਹੜੇ ਮੁਸਲਮਾਨ ਨੇ ਬੰਗਾਲ ਦੇ ਉਹ ਵੀ ਉਹਨੂੰ ਸਪੋਰਟ ਕਰਦੇ ਰਹੇ ਹੈ। ਇਹ ਚੀਜ਼ਾਂ ਆਪਣੇ ਸਾਹਮਣੇ ਵੀ ਹੈਗੀਆਂ। ਤੇ ਮਮਤਾ ਬੈਨਰਜੀ ਨੂੰ ਮੁਸਲਮਾਨਾਂ ਦੀ ਵੋਟ ਇਹ ਮੁਸਲਮਾਨਾਂ ਦੀ ਆਗੂ ਬਣਾਉਣ ਦੀ ਪੂਰੀ ਕੋਸ਼ਿਸ਼ BJP ਵਾਲਿਆਂ ਦੀ ਲੱਗੀ ਹੋਈ ਹੈ। ਤੇ ਆਪਾਂ ਨੂੰ ਪਤਾ ਕਿ ਬੰਗਾਲ 'ਚ ਅਗਲੇ ਸਾਲ ਚੋਣ ਹੋਣ ਜਾ ਰਹੇ ਨੇ ਵਿਧਾਨ ਸਭਾ ਦੇ, ਤੇ ਬੰਗਾਲ ਇੱਕ ਅਹਿਮ ਸੂਬਾ ਜਿਹਨੂੰ BJP ਜਿੱਤਣਾ ਚਾਹੁੰਦੀ ਹੈ। ਦੇਖੋ, ਬੰਗਾਲ, ਪੰਜਾਬ, ਕੇਰਲਾ, ਤਾਮਿਲਨਾਡੂ, ਇਹ ਏਦਾਂ ਦੇ ਸੂਬੇ ਨੇ ਜਿੱਥੇ BJP ਦੀ ਦਿੱਲੀ ਤਮੰਨਾ ਹੈ ਕਿ ਅਸੀਂ ਇਹਨਾਂ ਸੂਬਿਆਂ ਨੂੰ ਜਿੱਤੀਏ। ਉਹਨਾਂ ਦਾ ਉਸ ਦਾ ਰੀਜ਼ਨ ਇਹ ਹੈ ਕਿ ਇਹ ਸੂਬੇ ਆਪਾਂ ਇਹਨਾਂ ਨੂੰ ਹਾਰਡਕੋਰ ਪੋਲੀਟੀਕਲ ਸੂਬੇ ਮੰਨਦੇ ਆ। ਇਹ ਨਹੀਂ ਕਿ ਇੱਥੇ ਵਿਦਆਊਟ ਆਈਡੀਓਲੋਜੀ ਕੋਈ ਕੁਝ ਕਰ ਜੂਗਾ ਨਾ। ਇੱਥੇ ਬਹੁਤ ਜ਼ਿਆਦਾ ਆਈਡੀਓਲੋਜੀਕਲ ਡਿਬੇਟਾਂ ਬਹਿਸਾਂ ਖੜੀਆਂ ਹੁੰਦੀਆਂ ਨੇ, ਹੁੰਦੀ ਵੀ ਰਹੀਆਂ ਨੇ। ਤੇ ਜਿੰਨੇ ਵੀ ਮੂਵਮੈਂਟ ਹੋਏ ਨੇ, ਆਪਾਂ ਨੂੰ ਪਤਾ ਤਾਮਿਲਨਾਡੂ ਹੋ ਗਿਆ, ਕੇਰਲ ਹੋ ਗਿਆ, ਬੰਗਾਲ ਹੋ ਗਿਆ, ਪੰਜਾਬ ਹੋ ਗਿਆ, ਇਸ 'ਚ ਕਿੰਨੇ ਜ਼ਿਆਦਾ ਮੂਵਮੈਂਟ ਰਹੇ ਇਹਨਾਂ ਸੂਬਿਆਂ ਦੇ ਵਿੱਚ। ਤੇ BJP ਦੀ ਦਿੱਲੀ ਤਮੰਨਾ ਹੈ ਕਿ ਇਹ ਤਾਮਿਲਨਾਡੂ, ਕੇਰਲ, ਬੰਗਾਲ, ਪੰਜਾਬ ਇਹਨਾਂ ਨੂੰ ਜਿੱਤੇ। ਇਸੇ ਕਰਕੇ ਅਗਲੇ ਸਾਲ ਜਿਹੜੇ ਚੋਣ ਹੋਣ ਜਾ ਰਹੇ ਨੇ 2026 'ਚ ਬੰਗਾਲ 'ਚ, ਉੱਥੇ ਇੰਨਾ ਜ਼ਿਆਦਾ ਕਮਿਊਨਲਾਈਜੇਸ਼ਨ, ਇੰਨਾ ਜ਼ਿਆਦਾ ਆਪਾਂ ਕਹੀਏ ਕਿ ਮੁਸਲਮਾਨ ਹੇਟਰਡ BJP ਪ੍ਰਚਾਰ ਰਹੀ ਹੈ। ਜੀ, ਸੋ ਲਗਾਤਾਰ ਇਹੋ ਜਿਹੀਆਂ ਹਰਕਤਾਂ ਹੁੰਦੀਆਂ ਰਹਿੰਦੀਆਂ ਨੇ। ਤੇ ਹੁਣ ਅੱਗੇ ਹੋਲੀ ਤੇ ਰਮਜ਼ਾਨ ਜਿਹੜੇ ਇਕੱਠੇ ਆ ਰਹੇ ਨੇ, ਉਸ ਨੂੰ ਲੈ ਕੇ ਵੀ ਬਹੁਤ ਵੱਡੇ ਪੱਧਰ ਤੇ ਅਲਰਟ ਜਾਰੀ ਹੋਇਆ ਹੈ। ਜੇਕਰ UP ਦੀ ਗੱਲ ਕਰ ਲਈਏ ਤਾਂ ਉੱਥੇ ਕਹਿੰਦੇ ਨੇ ਕਿ ਮਸਜਿਦਾਂ ਨੂੰ ਪਹਿਲਾਂ ਹੀ ਤਰਪਾਲ ਦੇ ਨਾਲ ਢੱਕ ਦਿੱਤਾ ਗਿਆ ਹੈ। ਕਈ ਜ਼ਿਲ੍ਹਿਆਂ 'ਚ ਹਾਈ ਅਲਰਟ ਹੈ, ਨਮਾਜ਼ ਪੜ੍ਹਨ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ ਕੀ ਕੁਝ ਚੱਲ ਰਿਹਾ ਹੈ ਜੀ UP 'ਚ? ਦੇਖੋ, ਇਹਨੂੰ ਤੁਸੀਂ ਪੋਲਿਟਿਕਸ ਆਫ ਵਿਜ਼ੂਅਲਸ ਤੁਸੀਂ ਕਹੋ। ਤੁਸੀਂ ਇੱਕ ਇਸ ਚੀਜ਼ ਨੂੰ ਇਮੇਜਿਨ ਕਰੋ ਕਿ ਕਿਸੇ ਦੇ ਧਾਰਮਿਕ ਸਥਾਨਾਂ ਨੂੰ ਸਰਕਾਰ ਤਰਪਾਲ ਨਾਲ ਢੱਕ ਰਹੀ ਹੋਵੇ ਤੇ ਉਹ ਕੀ ਮੈਸੇਜ ਦੇਣਾ ਚਾਹ ਰਹੀ ਹੋਊਗੀ। ਜੀ ਜੀ,
ਇਹ ਖਾਸ ਕਰ ਸਾਂਝਾਪੁਰ ਅਤੇ ਸੰਭਲ ਚ ਕੀਤਾ ਜਾ ਰਿਹਾ ਹੈਗਾ। ਸੰਭਲ ਚ ਆਪਾਂ ਨੂੰ ਪਤਾ ਹੈ ਕਿ ਜਿਹੜੀ ਸ਼ਾਹੀ ਜਾਮਾ ਮਸਜਿਦ ਹੈ ਉੱਥੇ ਲਗਾਤਾਰ ਵਿਵਾਦ ਚੱਲ ਹੀ ਰਿਹਾ ਹੈਗਾ। ਉਸ ਮਾਮਲੇ ਚ ਵੀ ਇੱਕ ਅਪਡੇਟ ਹੈਗੀ ਆ। ਪਰ ਪਹਿਲਾਂ ਮੈਂ ਗੱਲ ਕਰ ਲੈਣਾ ਸਾਂਝਾਪੁਰ ਦੀ। ਜੀ ਸਾਂਝਾਪੁਰ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਆ, ਤਕਰੀਬਨ 67 ਮਸਜਿਦਾਂ ਨੇ ਜੀ ਜਿਨ੍ਹਾਂ ਨੂੰ ਤਰਪਾਲ ਨਾਲ ਢੱਕਿਆ ਗਿਆ ਹੈਗਾ, ਪੰਨੀ ਨਾਲ, ਤਰਪਾਲ ਨਾਲ, ਜਿਹੜੇ ਆਪਣੇ ਖਾਦ ਬੀਜ ਦੇ ਜਿਹੜੇ ਬੋਰੀਆਂ ਹੁੰਦੀਆਂ ਉਹਨਾਂ ਨਾਲ ਢੱਕਿਆ ਗਿਆ ਹੈਗਾ। ਤੁਹਾਨੂੰ ਕਿਵੇਂ ਦਾ ਲੱਗੂਗਾ? 67 ਤੁਸੀਂ ਪੂਰੇ ਇਲਾਕੇ ਨੂੰ ਦੇਖੋ ਕਿੰਨੇ ਵੱਡੇ ਲੈਵਲ ਤੇ ਕਮਿਊਨਲਾਈਜੇਸ਼ਨ ਕੀਤੀ ਜਾ ਰਹੀ ਹੈ। ਤੇ ਗੱਲ ਉਸ ਤੇ ਕੀ ਕਹੀ ਇਸ ਚੀਜ਼ ਦਾ ਵਿਰੋਧ ਨਹੀਂ ਹੋ ਰਿਹਾ ਮੁਸਲਮਾਨ ਭਾਈਚਾਰੇ ਦੇ ਵੱਲੋਂ? ਕੀ ਉਹਨਾਂ ਦੇ ਬਾਈ, ਵੱਲੋਂ ਕੋਈ ਰਿਐਕਸ਼ਨ ਆਇਆ ਇਸ ਤੇ? ਏਡਾ ਜ਼ਿਆਦਾ ਤਾਂ ਸੱਦਾ ਢਾਇਆ ਜਾ ਰਿਹਾ, ਉਹ ਕੀ ਬੋਲਣਗੇ ਵਿਚਾਰੇ? ਉਹਨਾਂ ਨੂੰ ਲੱਗ ਰਿਹਾ ਹੈਗਾ ਕਿ ਹਾਂ, ਉਹ ਇਸ ਗੱਲ ਤੇ ਯਕੀਨ ਕਰ ਰਹੇ ਨੇ ਕਿ ਦੇਖੋ ਇੱਥੇ ਹਿੰਦੂਆਂ ਦੇ ਜੁਲੂਸ ਨਿਕਲਣੇ ਨੇ ਹੋਲੀ ਵਾਲੇ ਦਿਨ, ਠੀਕ ਹੈ, ਤੇ ਉਹ ਰੰਗ ਸਿੱਟਣਗੇ, ਗੁਲਾਲ ਸਿੱਟਣਗੇ, ਤੁਹਾਡੇ ਮਸਜਿਦਾਂ ਤੇ ਪੈ ਜਾਊਗਾ। ਇਸ ਕਰਕੇ ਅਸੀਂ ਉਹਨਾਂ ਦੀ ਬੇਅਦਬੀ ਹੋਊਗੀ, ਉਹਨਾਂ ਦੀ ਬੇਅਦਬੀ ਨੂੰ ਬਚਾਉਣ ਵਾਸਤੇ ਅਸੀਂ ਇਹ ਕਰ ਰਹੇ ਹਾਂ। ਆਮ ਜਿਹੜਾ ਭੋਲਾ ਭਾਲਾ ਮੁਸਲਮਾਨ ਹੈ ਉਹਨੂੰ ਤਾਂ ਲੱਗੂਗਾ ਕਿ ਹਾਂ ਗੱਲ ਤਾਂ ਸਹੀ ਕਹਿ ਰਹੇ ਨੇ ਕਿ ਸਾਡੀ ਮਸਜਿਦ ਦੀ ਬੇਅਦਬੀ ਹੋ ਜਾਊਗੀ। ਜੀ ਜੀ ਇਹ ਤੁਸੀਂ ਇਹ ਦੇਖੋ ਕਿ ਮੈਸੇਜ ਕੀ ਹੁੰਦਾ ਹੈ ਇਸ ਚੀਜ਼ ਦਾ। ਉੱਥੇ ਜਿਹੜਾ ਹਿੰਦੂ ਪਾਪੂਲੇਸ਼ਨ ਹੈ ਉਹਦੇ ਵਿੱਚ ਕੀ ਮੈਸੇਜ ਦਿੱਤਾ ਜਾ ਰਿਹਾ ਹੈਗਾ ਕਿ ਤੁਹਾਡੇ ਤਿਉਹਾਰ ਤੇ ਮੁਸਲਮਾਨ ਜਮਾ ਖੁਸ਼ ਨਹੀਂ, ਇਸ ਕਰਕੇ ਉਹਨਾਂ ਨੇ ਆਪਣੇ ਮਸਜਿਦਾਂ ਨੂੰ ਵੀ ਢੱਕ ਲਿਆ। ਤੁਸੀਂ ਸੋਚ ਸਹੀ ਰਹੇ ਗੱਲ ਹੋ ਹੈ। ਕਿੰਨੇ ਵੱਡੇ ਲੈਵਲ ਤੇ ਇਹ ਕਮਿਊਨਲਾਈਜੇਸ਼ਨ ਦਾ ਮੈਸੇਜ ਹੈ। ਸੰਭਲ ਦੀ ਗੱਲ ਕਰੀਏ, ਸੰਭਲ ਦੇ ਵਿੱਚ ਵੀ ਉੱਥੇ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਲਗਾਤਾਰ ਕਮਿਊਨਲਾਈਜੇਸ਼ਨ ਫੈਲਾ ਰਿਹਾ ਹੈ। ਕੱਲ ਮੈਂ ਜਿਹੜਾ ਉੱਥੋਂ ਦਾ ਸੀਓ ਹੈ, ਜਿਹੜਾ ਡੀਐਸਪੀ ਲੈਵਲ ਦਾ ਜਿਹੜਾ ਅਧਿਕਾਰੀ ਹੈ ਅਨੂ ਚੌਧਰੀ, ਉਹਦੇ ਬਾਰੇ ਦੱਸਿਆ ਸੀਗਾ। ਉਹਨੇ ਕਿਹਾ ਸੀਗਾ ਕਿ ਬਾਹਰ ਨਾ ਨਿਕਲਣ ਮੁਸਲਮਾਨ ਆਪਣੇ ਘਰਾਂ ਤੋਂ, ਕੀ ਚੱਕਰ ਹੈ, ਨਹੀਂ ਤਾਂ ਤੁਹਾਡੇ ਰੰਗ ਪਾ ਦੇਣਗੇ ਹਿੰਦੂ, ਫਿਰ ਤੁਸੀਂ ਜੀ ਹਰੋਲਾ ਪਾਉਂਗੇ, ਇਸ ਕਿਸਮ ਦੀ ਗੱਲ ਉਹਨੇ ਕਹੀ ਸੀਗੀ। ਤੇ ਅੱਜ ਉਹ ਉੱਥੋਂ ਦੇ ਪ੍ਰਸ਼ਾਸਨ ਨੇ ਵੀ ਬਹੁਤ ਸਾਰੀ ਮਸਜਿਦਾਂ ਨੂੰ ਤਰਪਾਲ ਨਾਲ ਢੱਕਿਆ ਗਾ। ਤੇ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਗਈ ਹੋਈ ਸੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਸੰਭਲ ਦੀ ਮਸਜਿਦ ਸੀ ਉਹਨੂੰ ਤਾਂ ਜਿਹੜਾ ਰੰਗ ਰੋਗਨ ਕਰਨ ਨਹੀਂ ਦੇ ਰਹੇ ਸੀਗੇ ਹਿੰਦੂ ਗਰੁੱਪ ਵਾਲੇ। ਕਹਿ ਰਹੇ ਸੀ ਇਹ ਤਾਂ ਸਾਡਾ ਹਰੀ ਮੰਦਰ ਸੀਗਾ, ਤੁਸੀਂ ਸਾਡੇ ਮੰਦਰ ਤੇ ਰੰਗ ਪੇਂਟ ਪਤਾਈ ਕਰਕੇ ਉਹਦੇ ਅਵਸ਼ੇਸ਼ ਮਿਟਾ ਦੋਗੇ, ਇਹ ਗੱਲ ਲਗਾਤਾਰ ਬੋਲ ਰਹੇ ਸੀਗੇ। ਹਾਲਾਂਕਿ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਜਿਹੜੀ ਰੰਗਾਈ ਪਤਾਈ ਹੈ ਉਹ ਤੁਸੀਂ ਕਰਾ ਸਕਦੇ ਹੋ। ਜਿਹੜਾ ਮੁਸਲਿਮ ਪੱਖ ਸੀਗਾ ਉਹਨੇ ਇਹ ਕਿਹਾ ਸੀਗਾ ਹਾਈ ਕੋਰਟ 'ਚ ਕਿ ਅਸੀਂ ਤਾਂ ਹਰ ਸਾਲ ਕਰਾਉਂਦੇ ਆ, ਜਦੋਂ ਵੀ ਰਮਜ਼ਾਨ ਦਾ ਮਹੀਨਾ ਚੱਲਦਾਗਾ ਉਸ ਜੀ ਟਾਈਮ ਜੀ ਅਸੀਂ ਹਰ ਸਾਲ ਰੰਗਾਈ ਪਤਾਈ ਕਰਾਉਂਦੇ ਆ, ਅਸੀਂ ਕੋਈ ਨਵਾਂ ਥੋੜੀ ਨਾ ਕਰਾ ਰਹੇ ਹਾਂ। ਤੇ ਹੂੰ ਹੁਣ ਹਾਈ ਕੋਰਟ ਨੇ ਇਜਾਜ਼ਤ ਦਿੱਤੀ ਹੈ। ਤੁਸੀਂ ਸੋਚ ਕੇ ਦੇਖੋ, ਆਪਣੇ ਧਾਰਮਿਕ ਸਥਾਨਾਂ ਦੀ ਰੰਗਾਈ ਪਤਾਈ ਵਾਸਤੇ ਉਹਨਾਂ ਨੂੰ ਹਾਈ ਕੋਰਟ ਜਾਣਾ ਪੈ ਰਿਹਾ ਹੈਗਾ। ਤੁਸੀਂ ਸਥਿਤੀ ਮਤਲਬ ਬਹੁਤ ਅਜੀਬ ਕਿਸਮ ਦੀ ਸਥਿਤੀ ਹੈ, ਇਹਨੂੰ ਤੁਸੀਂ ਮਹਿਸੂਸ ਕਰਕੇ ਦੇਖੋ ਬਸ। ਜੀ 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 ਬਹੁਤ ਮਤਲਬ ਇਸ ਲੈਵਲ ਦੀ ਕਮਿਊਨਲਾਈਜੇਸ਼ਨ ਹੈ। ਇਹ ਤੁਸੀਂ ਅਗਲੀ ਖਬਰ ਵੀ ਦੇਖੋਗੇ, ਉਹ ਯੋਗੀ ਆਦਿੱਤਿਆਨਾਥ ਬਾਰੇ ਹੈਗੀ ਆ, ਮੈਂ ਲਿਖੀ ਹੋਈ ਹੈ। ਅਤੇ ਯੋਗੀ ਆਦਿੱਤਿਆਨਾਥ ਵੀ ਕੀ ਕਹਿ ਰਿਹਾ ਹੈਗਾ, ਉਹ ਮਥੁਰਾ ਦੇ ਵਿੱਚ ਜਿਹੜਾ ਆਰਐਸਐਸ ਦਾ ਜਿਹੜਾ ਕਹਿੰਦੇ ਮੌਕਾ ਮੁਖਪੱਤਰ ਮਿਲੇ ਹੈਗਾ, ਤਾਂ ਕਹਿੰਦੇ ਮੌਕਾ ਮਿਲੇ ਤਾਂ ਚੁੱਕਣਾ ਨਹੀਂ ਚਾਹੀਦਾ। ਇੱਕ ਸਮਾਂ ਆਊਗਾ ਜਦੋਂ ਪੂਰੀ ਦੁਨੀਆ ਹੀ, ਜਾਂ ਦੁਨੀਆ ਕਹਿ ਰਹੇ ਨੇ ਜਾਂ ਭਾਰਤ ਕਹਿ ਰਹੇ ਨੇ, ਕਿ ਪੂਰੀ ਦੁਨੀਆ ਭਗਵੇਂ ਚ ਰੰਗੀ ਜਾਊਗੀ, ਹੈ ਨਾ। ਇਹੋ ਜਿਹੀਆਂ ਗੱਲਾਂ ਨੇ, ਇਸ ਤੇ ਵੀ ਮੈਨੂੰ ਲੱਗਦਾ ਨਾਲ ਹੀ ਚਾਨਣਾ ਪਾ ਦੇਣਾ ਚਾਹੀਦਾ ਕੀ ਕੁਝ ਕਹਿ ਰਹੇ ਨੇ। ਦੇਖੋ ਆਰਐਸਐਸ ਦਾ ਇੱਕ ਨਾਰਾ ਰਿਹਾ ਹੈਗਾ, ਅਯੋਧਿਆ ਇੱਕ 90s ਦੇ ਵਿੱਚ ਉਹ ਲਾਉਂਦੇ ਸੀਗੇ, ਅਯੋਧਿਆ ਇੱਕ ਝਾਕੀ ਹੈ, ਕਾਸ਼ੀ ਮਥੁਰਾ ਬਾਕੀ ਹੈ। ਤੇ ਇਹ ਜਿਹੜਾ ਮਥੁਰਾ ਦੇ ਵਿੱਚ ਪ੍ਰੋਗਰਾਮ ਕਰਾ ਰੱਖਿਆ ਸੀਗਾ, ਜਿਹੜੀ ਆਰਐਸਐਸ ਦਾ ਜਿਹੜਾ ਨਿਊਜ਼ਪੇਪਰ ਹੈ, ਜਿਹੜੀ ਮੈਗਜ਼ੀਨ ਹੈ, ਆਰਗੇਨਾਈਜ਼ਰ ਉਹਨੇ ਕਰਾ ਰੱਖਿਆ ਸੀਗਾ। ਤੇ ਉਹਦੇ ਚ ਯੋਗੀ ਆਦਿੱਤਿਆਨਾਥ ਖੁਦ ਆਪਣੇ ਮੂੰਹੋਂ ਕਹਿੰਦੇ ਨੇ ਕਿ ਅਸੀਂ ਦੇਖੋ ਅਯੋਧਿਆ ਵੀ ਕਰਤਾ, ਕਾਸ਼ੀ ਵਿਸ਼ਵਨਾਥ ਦੇ ਵਿੱਚ ਵੀ ਸਾਡਾ ਚੱਲ ਰਿਹਾ ਹੈਗਾ, ਮਥੁਰਾ ਵਾਲਿਓ ਤੁਸੀਂ ਵੀ ਚੱਕ ਦਿਓ ਕੰਮ, ਮੌਕਾ ਮਿਲੇ ਤਾਂ ਚੁੱਕਣਾ ਨਹੀਂ ਚਾਹੀਦਾ। ਮੈਂ ਬਜਟ ਦੇ ਵਿੱਚ ਤੁਹਾਡੇ ਵਾਸਤੇ ਇੱਥੇ ਪ੍ਰਾਵਧਾਨ ਕਰ ਦਿੱਤੇ ਨੇ। ਬੇਸਿਕਲੀ ਮਥੁਰਾ ਦੇ ਵਿੱਚ ਵੀ ਇਹਨਾਂ ਨੇ ਕ੍ਰਿਸ਼ਨ ਜਨਮ ਭੂਮੀ ਵਿਵਾਦ ਬਣਾਇਆ ਹੋਇਆ ਹੈ। ਜਿਹੜੀ ਇੱਕ ਜਿਹੜਾ ਕ੍ਰਿਸ਼ਨ ਦਾ ਜਿਹੜਾ ਪੂਰਾ ਉੱਥੇ ਮੰਦਿਰ ਪੈਂਦਾ ਹੈਗਾ ਮਥੁਰਾ ਦੇ ਵਿੱਚ, ਉਹਦੇ ਨਾਲ ਹੀ ਇੱਕ ਮਸਜਿਦ ਬਣੀ ਹੋਈ ਹੈ। ਉਸ ਮਸਜਿਦ ਨੂੰ ਕਹਿ ਰਹੇ ਨੇ ਕਿ ਇਹਨੂੰ ਢਾਓ, ਇਹ ਮੰਦਿਰ ਦੀ ਜਗ੍ਹਾ ਰਹੀ ਹੈ ਪਹਿਲਾਂ। ਤੇ ਇਹ ਗੱਲ ਉੱਥੇ ਵੀ ਮਤਲਬ ਹਵਾ ਦੇ ਰਹੇ ਨੇ ਕਮਿਊਨਲਾਈਜੇਸ਼ਨ ਨੂੰ। ਉਹਦੇ ਨਾਲ ਪੱਛਮੀ ਉੱਤਰ ਪ੍ਰਦੇਸ਼ 'ਚ ਕਿਤੇ ਨਾ ਕਿਤੇ ਇਹਨਾਂ ਨੂੰ ਫਾਇਦਾ ਹੋਊਗਾ, ਬੀਜੇਪੀ ਵਾਲਿਆਂ ਨੂੰ, ਇਸ ਕਰਕੇ ਕਰ ਰਹੇ ਨੇ। ਤੇ ਤੁਸੀਂ ਲਾਓ ਸੂਬੇ ਦਾ ਸੀਐਮ ਆਪ ਕਹਿ ਰਿਹਾ ਹੋਵੇ ਕਿ ਕਾਸ਼ੀ ਉੱਥੇ ਅਯੋਧਿਆ ਤੇ ਕਾਸ਼ੀ ਦੇ ਵਿੱਚ ਸਾਡਾ ਕੰਮ ਪੂਰਾ ਹੋ ਗਿਆ, ਹੁਣ ਮਥੁਰਾ ਵਾਲਿਓ ਤੁਸੀਂ ਵੀ ਚੱਕ ਦੋ ਕੰਮ। ਕੀ ਮਤਲਬ ਹੈ ਇਹਦਾ? ਕਮਿਊਨਲਾਈਜੇਸ਼ਨ ਦੇਖੋ ਕਿਵੇਂ, ਜਿਹੜੇ ਮੁਸਲਮਾਨਾਂ ਦੇ ਜਿਹੜੇ ਧਾਰਮਿਕ ਸਥਲ ਨੇ ਜਿੱਥੇ ਉਹ ਆਪਣੇ ਇਬਾਦਤ ਕਰਦੇ ਨੇ, ਉਹਨਾਂ ਨੂੰ ਕਿਸ ਹਿਸਾਬ ਨਾਲ ਟਾਰਗੇਟ ਕਰਦੇ। ਤੇ ਆਪ ਸੂਬੇ ਦੇ ਸੀਐਮ ਆਪਣੇ ਮੂੰਹੋਂ ਕਹਿ ਰਹੇ ਨੇ। ਤੁਸੀਂ ਕਮਿਊਨਲਾਈਜੇਸ਼ਨ ਦਾ ਲੈਵਲ ਦੇਖੋ।
ਤੇ ਹੁਣ ਦੱਸੋ ਮਤਲਬ ਉੱਤਰ ਪ੍ਰਦੇਸ਼ 'ਚ ਮੁਸਲਮਾਨ ਵਿਚਾਰੇ ਕੀ ਕਰ ਲੈਣਗੇ ਜਦੋਂ ਇਸ ਕਿਸਮ ਦੀਆਂ ਘਟਨਾਵਾਂ ਹੋਣਗੀਆਂ। ਮੈਂ ਕਹਿ ਰਿਹਾ ਕਿ ਮਾਮਲਾ ਸਿੱਖਾਂ ਨੂੰ ਵੀ ਟਾਰਗੇਟ ਕਰਨਾ ਯੂਪੀ ਨੇ ਸ਼ੁਰੂ ਕਰ ਰੱਖਿਆ ਗਾ, ਉੱਤਰ ਪ੍ਰਦੇਸ਼ ਨੇ। ਹੁਣ ਜੀ ਤੁਹਾਨੂੰ ਇੱਕ ਮਾੜੀ ਜੀ ਛੋਟੀ ਜੀ ਅਪਡੇਟ ਦੇ ਦਿੰਦਾ, ਜਿਵੇਂ ਉਹ ਵਾਲਾ ਕੇਸ ਸੀਗਾ ਆਪਣੇ ਲਾਜਰ ਮਸੀਹ ਵਾਲਾ ਕੇਸ ਸੀਗਾ, ਜੀ ਜੀ ਠੀਕ ਹੈ, ਕੋਸਾਂਬੀ ਦੇ ਵਿੱਚ। ਉਹਨੂੰ ਜਿਸ ਹਿਸਾਬ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਆਤੰਕਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਗਾ, ਉੱਥੋਂ ਦੇ ਪਿੰਡਾਂ ਵਾਲੇ ਲੋਕ ਪਤਾ ਕੀ ਕਹਿ ਰਹੇ ਆ, ਉਹ ਤਾਂ ਯਾਰ ਦਿਮਾਗ ਤੋਂ ਵਿਚਾਰਾ ਪਾਗਲ ਸੀਗਾ, ਉਹ ਤਾਂ ਜੰਗਲ 'ਚ ਰਹਿੰਦਾ ਸੀਗਾ ਵਿਚਾਰਾ, ਤੇ ਕਿਸੇ ਨੂੰ ਵੀ ਦੇਖ ਕੇ ਭੱਜ ਲੈਂਦਾ ਸੀਗਾ, ਮਿੱਟੀ ਵਗੈਰਾ ਕਹਿੰਦੇ ਉਹਦੀ ਤਾਂ ਮਾਨਸਿਕ ਹਾਲਤ ਠੀਕ ਨਹੀਂ ਸੀਗੀ। ਉੱਥੋਂ ਦੇ ਗੁੱਜਰਾਂ ਨੇ, ਉੱਥੋਂ ਦੇ ਜਿਹੜੇ ਚਰਵਾਏ ਨੇ, ਉਹਨਾਂ ਨੇ ਸਾਰਿਆਂ ਨੇ ਕਿਹਾ ਗਾ, ਤੇ ਪੁਲਿਸ ਉਹਨੂੰ ਇੰਨਾ ਵੱਡਾ ਬਣਾ ਕੇ ਪੇਸ਼ ਕਰੀ ਹੈ ਕਿ ਦੇਖੋ ਜੀ ਮਹਾਕੁੰਭ ਨੂੰ ਉਡਾਉਣ ਦੀ ਇਹਨੇ ਪੂਰੀ ਉਹ ਕਰ ਰੱਖੀ ਸੀਗੀ ਤਿਆਰੀ, ਬੱਬਰ ਖਾਲਸਾ ਇੰਟਰਨੈਸ਼ਨਲ। ਸਿੱਖਾਂ ਨੂੰ ਦੇਖੋ ਕਿਸ ਹਿਸਾਬ ਨਾਲ ਉੱਤਰ ਪ੍ਰਦੇਸ਼ 'ਚ ਮੁਸਲਮਾਨਾਂ ਵਾਲਾ ਪ੍ਰੋਜੈਕਟ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਸਿਰੇ ਝਾੜਦਾ, ਹੁਣ ਅਸੀਂ ਸਿੱਖਾਂ ਉਲਟ ਸ਼ੁਰੂ ਕਰਨਾ ਗਾ। ਤੇ ਸਿੱਖ ਆਪਾਂ ਨੂੰ ਪਤਾ ਕਿ ਜਿਹੜਾ ਇਲਾਕਾ ਤਰਾਈ ਵਾਲਾ ਪੂਰਾ ਰੀਜਨ ਹੈ, ਉੱਥੇ ਸਿੱਖ ਕਿੰਨੇ ਵੱਡੇ ਪੱਧਰ ਤੇ ਬੈਠੇ ਨੇ, ਲਖੀਮਪੁਰ ਖੀਰੀ, ਆਪਣਾ ਪੀਲੀਭੀਤ, ਇਹ ਏਦਾਂ ਦੇ ਜ਼ਿਲ੍ਹੇ ਨੇ ਜਿੱਥੇ ਵੱਡੇ ਲੈਵਲ ਤੇ ਤਰਾਈ ਵਾਲੇ ਇਲਾਕੇ ਤੇ ਵੱਡੇ ਲੈਵਲ ਤੇ ਸਿੱਖ ਬੈਠੇ ਹੋਏ ਨੇ। ਉਹ ਸਭ ਤੋਂ ਫਰਟਾਈਲ ਜਿਹੜੀ ਲੈਂਡ ਹੈ ਉਹਨਾਂ ਕੋਲ ਹੈਗੀ ਆ, ਸਿੱਖਾਂ ਕੋਲ ਹੈਗੀ ਆ। ਤੇ ਉਹਨਾਂ ਦਾ ਪੂਰਾ ਦਿਮਾਗ 'ਚ ਉਹਨਾਂ ਦੇ ਚੱਲਿਆ ਹੋਇਆ ਕਿ ਮੁਸਲਮਾਨਾਂ ਤੋਂ ਬਾਅਦ ਅਸੀਂ ਸਿੱਖਾਂ ਨੂੰ ਟਾਰਗੇਟ ਕਰਾਂ। ਜੀ ਤੁਸੀਂ ਮਤਲਬ ਜਮਾ ਫੇਕ ਮਾਮਲਾ ਲਾਜਰ ਮਸੀਹ ਵਾਲਾ, ਸਾਫ਼ ਦਿਖ ਰਿਹਾ ਕਿ ਉਹ ਬੰਦਾ ਮੈਂਟਲੀ ਰਿਟਾਰਡਡ ਸੀਗਾ। ਪਰ ਪਹਿਲਾਂ ਹੀ ਜਿਹੜੇ ਹਿੰਦੀ ਦੇ ਅਖਬਾਰ ਨੇ ਉਹਨੂੰ ਆਤੰਕਵਾਦੀ ਲਿਖੀ ਜਾ ਰਹੇ ਨੇ। ਅਰੇ ਭਾਈ, ਉਹ ਆਤੰਕਵਾਦੀ ਹੈ ਜਾਂ ਨਹੀਂ ਹੈ ਇਹ ਤਾਂ ਡਿਸਾਈਡ ਕੋਰਟ ਕਰੂਗਾ, ਤੁਸੀਂ ਆਪ ਹੀ ਉਹ ਤੇ ਉਹਨੂੰ ਬਣਾਈ ਜਾ ਰਹੇ ਹੋ। ਤੇ ਇਹ ਕੰਮ ਆਪਣੇ ਜੇ ਕੋਈ ਹਿੰਦੂ ਫੜਿਆ ਜਾਂਦਾ ਗਾ ਇਸ ਕਿਸਮ ਦੇ ਕੰਮ ਕਰਦਾ, ਹਾਲਾਂਕਿ ਇਹ ਤਾਂ ਪ੍ਰੂਵ ਹੋਣਾ ਕਿ ਉਹਨੇ ਮੁੰਡੇ ਨੇ ਕੀਤਾ ਜਾਂ ਨਹੀਂ ਕੀਤਾ, ਪਰ ਉਸ ਕਿਸਮ ਦੇ ਕੰਮ ਕਰਦੇ ਫੜਿਆ ਜਾਂਦਾ, ਉਹਨੂੰ ਨਹੀਂ ਕਹਿੰਦੇ ਆਤੰਕਵਾਦੀ ਵਗੈਰਾ। ਜੀ ਜੀ ਇਹ ਬਹੁਤ ਮਤਲਬ ਦੇਖੋ, ਜੇ ਤੁਸੀਂ ਜਿਹੜੇ ਯੋਗੀ ਆਦਿੱਤਿਆਨਾਥ ਨੇ ਉਹ ਪੂਰਾ ਹਿੰਦੂਤਵ ਦੀ ਭੱਟੀ ਨੂੰ ਬਹੁਤ ਜ਼ਿਆਦਾ ਗਰਮ ਕਰ ਰਹੇ ਨੇ। 2027 ਚ ਉੱਥੇ ਉੱਤਰ ਪ੍ਰਦੇਸ਼ ਚ ਵਿਧਾਨ ਸਭਾ ਦੇ ਚੋਣ ਹੋਣੇ ਨੇ, ਔਰ ਉੱਤਰ ਪ੍ਰਦੇਸ਼ ਦਾ ਸੂਬਾ ਬੀਜੇਪੀ ਹਰ ਹਾਲ ਚ ਚਾਹੁੰਦੀ ਹੈ ਕਿ ਉਹ ਸੂਬਾ ਜਿੱਤੇ, ਹਾਰੇ ਨਾ, ਉਹਨਾਂ ਦੇ ਕੰਟਰੋਲ 'ਚ ਰਹੇ, ਕਿਉਂਕਿ ਉੱਥੇ ਉਹਨਾਂ ਨੇ ਵੱਡੇ ਪੱਧਰ ਦੇ ਉੱਪਰ ਇਹ ਵਾਲਾ ਏਜੰਡਾ ਟੋ ਕਰਨਾ ਹੈ। ਜੇਕਰ ਮੁਸਲਮਾਨ ਵੀਰਾਂ ਦੇ ਗਲ ਨੂੰ ਹੁਣ ਹੱਥ ਪਿਆ ਹੋਇਆ ਹੈ ਤਾਂ ਗੱਲ ਤੁਹਾਡਾ ਵੀ ਬਹੁਤੀ ਦੂਰ ਨਹੀਂ ਹੈਗਾ। ਅਸੀਂ ਹਰ ਰੋਜ਼ ਇਹੋ ਜਿਹੀ ਇੱਕ ਅੱਧੀ ਖਬਰ ਡਿਸਕਸ ਕਰਦੇ ਹਾਂ, ਜਿਹੜਾ ਰੋਜ਼ ਕੋਈ ਨਾ ਕੋਈ ਬਿਆਨ ਦਿੱਤਾ ਹੁੰਦਾ। ਸਾਡਾ ਇਹ ਕੰਮ ਨਹੀਂ ਕਿ ਅਸੀਂ ਕਮਿਊਨਲਾਈਜ਼ ਜਿਹੜੀ ਕਰਨ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਜ਼ਿਆਦਾ ਤੁਹਾਨੂੰ ਗਲੋਰੀਫਾਈ ਕਰਕੇ ਦਿਖਾ ਰਹੇ ਹਾਂ। ਇਹ ਅਸਲੀਅਤ ਹੈ, ਇਹ ਦਿੱਤੇ ਗਏ ਬਿਆਨ ਨੇ, ਇਹ ਰਜਿਸਟਰ ਨੇ, ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਖਤਰਨਾਕ ਸਥਿਤੀ ਦੇ ਵੱਲ ਇਹ ਦੇਸ਼ ਨੂੰ ਹੌਲੀ ਹੌਲੀ ਧੱਕਿਆ ਜਾ ਰਿਹਾ ਹੈ। ਅਗਲੀ ਖਬਰ ਤੇ ਚੱਲਦੇ ਹਾਂ। ਅੱਜ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਬਿੱਲ ਪੇਸ਼ ਹੋਇਆ ਜੀ ਲੋਕ ਸਭਾ ਦੇ ਵਿੱਚ। ਇਹ ਬਿੱਲ ਕਹਿੰਦਾ ਹੈ ਕਿ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਜੇਕਰ ਵੈਧ ਪਾਸਪੋਰਟ ਨਾ ਹੋਵੇ ਭਾਰਤ 'ਚ ਘੁੰਮਣ ਵਾਲੇ ਕੋਲ। ਕੀ ਹੈ ਜੀ ਇਹ ਬਾਕੀ ਗੱਲਬਾਤ? ਹਾਂਜੀ, ਅੱਜ ਲੋਕ ਸਭਾ ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਗਿਆ। ਇਹਨੂੰ ਇਮੀਗ੍ਰੇਸ਼ਨ ਐਂਡ ਫੋਰਨਰਸ ਬਿੱਲ 2025 ਕਹਿ ਰਹੇ ਨੇ। ਤੇ ਇਹਦੇ 'ਚ ਇਹ ਕਿਹਾ ਗਿਆ ਕਿ ਜੇ ਗੈਰ ਕਾਨੂੰਨੀ ਤਰੀਕੇ ਨਾਲ ਜੇ ਕੋਈ ਇੱਥੇ ਮਿਲ ਜਾਂਦਾ ਸਾਨੂੰ ਬਾਹਰ ਦਾ ਬੰਦਾ, ਤੇ ਉਹਨੂੰ ਅਸੀਂ 5 ਸਾਲ ਦੀ ਕੈਦ ਵੀ ਕਰ ਸਕਦੇ ਹਾਂ, 2 ਤੋਂ ਲੈ ਕੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਾ ਸਕਦੇ ਹਾਂ। ਇਸ ਕਿਸਮ ਦੇ ਚੀਜ਼ਾਂ ਕਹਿ ਰਹੇ ਨੇ ਕਿ ਜੇ ਨੈਸ਼ਨਲ ਸਿਕਿਉਰਿਟੀ ਨਾਲ ਮਾਮਲਾ ਜੁੜਿਆ ਹੋਊਗਾ ਤੇ ਅਸੀਂ ਉਹਨੂੰ ਵੱਧ ਵੀ ਸਜ਼ਾ ਲਾ ਸਕਦੇ ਹਾਂ। ਇਹਦੇ 'ਚ ਦਿੱਕਤ ਕੀ ਹੈ? ਦਿੱਕਤ ਇਹ ਹੈ ਗੁਰਪ੍ਰੀਤ ਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਛੋਟੇ ਮੁਲਕ ਨੇ, ਜਿਹੜੇ ਗਰੀਬ ਮੁਲਕ ਨੇ, ਆਪਣੇ ਨਾਲ ਵਾਲੇ ਮੁਲਕ, ਨੇਪਾਲ ਹੋ ਗਿਆ, ਬੰਗਲਾਦੇਸ਼ ਹੋ ਗਿਆ, ਛੋਟੇ ਮੁਲਕ, ਇੱਥੋਂ ਦੇ ਬਹੁਤ ਸਾਰੇ ਜਿਹੜੇ ਇੱਥੋਂ ਦੇ ਨਿਵਾਸੀ ਹੈਗੇ ਆ ਉਹ ਇੱਧਰ ਭਾਰਤ 'ਚ ਮਜ਼ਦੂਰੀ ਕਰਨ ਆਈ ਜਾਂਦੇ ਆ। ਆਪਾਂ ਨੂੰ ਪਤਾ ਹੈ ਪੰਜਾਬ 'ਚ ਕਿੰਨੇ ਆਪਾਂ ਨੇਪਾਲੀ ਦੇਖਦੇ ਹਾਂ ਜਿਹੜੇ ਕਿ ਢਾਬਿਆਂ ਤੇ ਕੰਮ ਕਰਦੇ ਨੇ, ਰਸੋਈਆਂ 'ਚ ਕੰਮ ਕਰਦੇ ਨੇ। ਜੀ ਜੀ ਫਾਸਟ ਫੂਡ ਦਾ ਕੰਮ ਬਹੁਤ ਵੱਡੇ ਪੱਧਰ ਤੇ ਕਰਦੇ, ਜਿਹੜੇ ਵਿਚਾਰੇ ਢਾਬਿਆਂ ਵਗੈਰਾ ਤੇ ਆਪਣਾ ਕੰਮ ਕਰੀ ਜਾਂਦੇ, ਉਹਨਾਂ ਨੂੰ ਕਿਤੇ ਨਾ ਕਿਤੇ ਟਾਰਗੇਟ ਕਰਨਗੇ ਅਗਲੇ, ਤੇ ਉਹਨਾਂ ਤੋਂ ਜਿਹੜੀ ਕਮਿਊਨਲਾਈਜੇਸ਼ਨ ਖੜੀ ਕਰਨੀ ਇਹਨਾਂ ਨੇ, ਉਹ ਵੀ ਆਪਾਂ ਨੂੰ ਪਤਾ ਹੈਗਾ। ਜਿਹੜਾ ਦੇਖੋ ਬਾਰਡਰ ਟੱਪ ਕੇ ਆਉਂਦਾ ਹੈਗਾ ਤੇ ਉਹ ਆਪਣੇ ਦੇਸ਼ ਤੋਂ ਉਜਾੜਿਆ ਜਾ ਰਿਹਾ ਹੈਗਾ ਕਿਸੇ ਵੀ ਤਰੀਕੇ ਨਾਲ, ਜਿਵੇਂ ਰੋਹਿੰਗਿਆ ਮੁਸਲਮਾਨਾਂ ਦਾ ਆਲਾ ਇਸ਼ੂ ਆਪਾਂ ਨੂੰ ਪਤਾ ਹੀ ਹੈ ਕਿਸ ਹਿਸਾਬ ਨਾਲ ਉਹਨਾਂ ਨੂੰ ਰੋਹਿੰਗਿਆ ਮੁਸਲਮਾਨਾਂ ਨੂੰ ਮਿਆਂਮਾਰ ਤੋਂ ਉਜਾੜਿਆ ਗਿਆ। ਉਹ ਸਾਰੀ ਘਟਨਾਕ੍ਰਮ ਆਪਾਂ ਨੂੰ ਪਤਾ। ਤੇ ਇੰਡੀਆ ਦੀ ਤਾਂ ਪਾਲਿਸੀ ਰਹੀ ਹੈ ਸ਼ਰਨ ਦੇਣ ਦੀ, ਮਤਲਬ ਇੰਡੀਆ ਪਹਿਲਾਂ ਵੀ ਕਿਤੇ ਨਾ ਕਿਤੇ ਪਨਾਹ ਦਿੰਦਾ ਰਿਹਾ ਹੈ। ਤੁਸੀਂ ਹੁਣ
ਮੁਕਰ ਰਹੇ ਹੋ ਤੇ ਤੁਸੀਂ ਐਡਾ ਸਟਰੋਂਗ ਕਾਨੂੰਨ ਲੈ ਕੇ ਆ ਰਹੇ ਹੋ ਜਿਹਦੇ ਚ 5 ਸਾਲ ਤੱਕ ਤੁਸੀਂ ਕੈਦ ਕਰ ਲਓਗੇ ਏਦਾਂ ਦੇ ਬੰਦਿਆਂ ਨੂੰ। ਇਹ ਮਤਲਬ ਉਹੀ ਹੈ ਕਿ ਟਾਰਗੇਟ ਕਰਨ ਵਾਲਾ ਹੀ ਮਾਮਲਾ, ਖਾਸ ਕਰ ਜਿਹੜੇ ਮੁਸਲਿਮ ਆਬਾਦੀ ਜਿਹੜੀ ਇੱਥੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਗਰੀਬ ਮੁਸਲਮਾਨ ਨੇ ਉਹ ਜੇ ਵਿਚਾਰੇ ਆ ਜਾਂਦੇ ਨੇ ਬਾਰਡਰ ਟੱਪ ਕੇ ਮਿਹਨਤ ਮਜ਼ਦੂਰੀ ਦਿਹਾੜੀ ਕਰਨ, ਤੇ ਉਹਨਾਂ ਨੂੰ ਟਾਰਗੇਟ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਇਹਦੇ ਚ ਇੱਕ ਵੱਡੀ ਜਿਹੜੀ ਆਪਾਂ ਕਿ ਆਪੋਜੀਸ਼ਨ ਲੀਡਰਾਂ ਜਿਹੜੀ ਕਾਂਗਰਸ ਵੱਲੋਂ ਇੱਕ ਇਹਦੀ ਆਪੋਜੀਸ਼ਨ ਕੀਤੀ ਗਈ ਹੈਗੀ ਆ। ਕਾਂਗਰਸ ਵਾਲੇ ਕਹਿ ਰਹੇ ਨੇ ਕਿ ਦੇਖੋ ਜਿਹੜੇ ਬੰਦੇ ਦੁਨੀਆ ਭਰ ਦੇ ਜਿਹੜੀ ਇੰਡੀਅਨ ਹਕੂਮਤ ਨਾਲ ਸਹਿਮਤ ਨਹੀਂ ਹੋਣਗੇ, ਜੇ ਉਹ ਗਲਤੀ ਨਾਲ ਇੰਡੀਆ 'ਚ ਆ ਗਏ, ਉਹਨਾਂ ਨੂੰ ਤੰਗ ਕਰਨ ਵਾਸਤੇ ਵੀ ਇਸ ਨਵੇਂ ਬਿੱਲ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਬਾਹ ਮਰੋੜਨੀ ਕਿਸੇ ਵੀ ਤਰੀਕੇ ਉਹ ਤਰੀਕਾ ਲੱਭ ਲੈਂਦੇ ਨੇ ਤੇ ਫਿਰ ਉਸ ਨੂੰ ਕਾਨੂੰਨੀ ਜਾਮਾ ਪਹਿਨਾ ਕੇ ਉਹਨੂੰ ਮਾਨਤਾ ਦਿਵਾ ਕੇ ਤੁਹਾਡੇ ਉੱਪਰ ਥੋਪਣ ਦੀ ਤਿਆਰੀ ਕਰ ਲਈ ਜਾਂਦੀ ਹੈ। ਚੰਗੇ ਪੱਖ ਵੀ ਬਹੁਤ ਸਾਰੇ ਹੋ ਸਕਦੇ ਨੇ, ਪਰ ਮਾੜਿਆਂ ਤੇ ਵੀ ਨਿਗਾਹ ਜ਼ਰੂਰ ਮਾਰਨੀ ਚਾਹੀਦੀ ਹੈ। ਅੱਗੇ ਚੱਲੀਏ ਤਾਂ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ SpaceX ਭਾਰਤ 'ਚ ਆ ਰਹੀ ਹੈ, ਕਿਉਂਕਿ ਸਭ ਤੋਂ ਵੱਡਾ ਨੈਟਵਰਕ ਸੈਟਲਾਈਟਸ ਦਾ ਜੇਕਰ ਹੈ ਤਾਂ ਉਹ ਹੈਗਾ ਮਸਕ ਹੁਣਾਂ ਕੋਲ। ਤੇ ਕੱਲ ਏਅਰਟੈਲ ਦੇ ਨਾਲ ਡੀਲ ਦੀ ਤੁਸੀਂ ਗੱਲ ਕੀਤੀ ਸੀ, ਅੱਜ ਇੱਕ ਹੋਰ ਕੰਪਨੀ ਅੱਗੇ ਆ ਗਈ ਹੈ ਤੇ ਡੀਲ ਡਨ ਹੋ ਚੁੱਕੀ ਹੈ। ਹੁਣ ਕੌਣ ਨੇ? ਦੇਖੋ, ਇਹ ਕਿਹਾ ਜਾ ਰਹੇਗਾ ਕਿ ਜੀਓ ਵੀ ਜਿਹੜੇ SpaceX ਨਾਲ ਡੀਲ ਕਰ ਰਹੀ ਹੈਗੀ ਆ। ਹਾਲਾਂਕਿ ਅਜੇ ਤੱਕ ਆਫੀਸ਼ੀਅਲ ਦੋਵਾਂ ਪਾਸਿਓਂ ਕੋਈ ਆਇਆ ਨਹੀਂ ਹੈਗਾ, ਪਰ ਇਹ ਲਗਾਤਾਰ ਜਿਹੜੇ ਬਿਜ਼ਨਸ ਦੇ ਪੱਤਰਕਾਰ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਡੀਲ ਚੱਲ ਰਹੀ ਹੈਗੀ ਆ। ਤੇ ਕੱਲ ਹਾਲਾਂਕਿ ਏਅਰਟੈਲ ਨੇ ਤਾਂ ਕੱਲ ਸਟਾਕ ਐਕਸਚੇਂਜ ਫਾਈਲਿੰਗ 'ਚ ਜਾਣਕਾਰੀ ਦੇ ਦਿੱਤੀ ਸੀ, ਹਾਲੇ ਤੱਕ ਜੀਓ ਵਾਲਿਆਂ ਦੀ ਨਹੀਂ ਆਈ ਹੈ। ਤੇ ਕਿਹਾ ਜਾ ਰਿਹਾ ਹੈਗਾ ਕਿ ਜੀਓ ਵੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਦੀ ਵੀ ਡੀਲ ਬਣ ਜਾਵੇ। ਤੇ ਸਟਾਰਲਿੰਕ ਨੇ ਜਿਹੜੀ SpaceX ਦੀ ਜਿਹੜੀ ਮਦਰ ਕੰਪਨੀ ਸਟਾਰਲਿੰਕ, ਜਿਹੜੇ ਐਲਨ ਮਸਕ ਉਹਨਾਂ ਦੀ, ਉਹ ਇੱਕ ਦੋ ਚੀਜ਼ਾਂ ਕਲੀਅਰ ਕਰ ਰਹੀ ਹੈ। ਉਹ ਕਹਿ ਰਹੀ ਹੈ ਇੱਕ ਤਾਂ ਅਸੀਂ ਫਸਟ ਨੰਬਰ ਦੇ ਸਰਵਿਸ ਪ੍ਰੋਵਾਈਡਰ ਨਹੀਂ ਬਣਨਾ ਇੰਡੀਆ ਦੇ ਵਿੱਚ, ਅਸੀਂ ਡਾਇਰੈਕਟ ਕਸਟਮਰਸ ਨਾਲ ਰਿਲੇਸ਼ਨ ਨਹੀਂ ਬਣਾਉਣਾ, ਅਸੀਂ ਜਿਹੜੇ ਐਗਜ਼ਿਸਟਿੰਗ ਜਿਹੜੀ ਕੰਪਨੀਆਂ ਹੈਗੀਆਂ ਉਹਨਾਂ ਨੂੰ ਅਸੀਂ ਸਰਵਿਸ ਪ੍ਰੋਵਾਈਡ ਕਰਾਵਾਂਗੇ। ਤੇ ਸਟਾਰਲਿੰਕ ਦੇ ਕੋਲ ਆਪਾਂ ਨੂੰ ਪਤਾ ਕਿ 100 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਸੈਟਲਾਈਟ ਦੇ ਜ਼ਰੀਏ ਇੰਟਰਨੈਟ ਪ੍ਰੋਵਾਈਡ ਕਰਾਉਣ ਦੀ ਜਿਹੜੀ ਸ਼ਮਤਾ ਉਹਨਾਂ ਦੀ ਰਹੀ ਹੈ। ਤੇ ਉਹਨਾਂ ਕੋਲ ਆਪਾਂ ਨੂੰ ਪਤਾ 7000 ਤੋਂ ਜ਼ਿਆਦਾ 7000 ਤੋਂ ਜ਼ਿਆਦਾ ਜਿਹੜੇ ਸੈਟਲਾਈਟ ਹੈਗੇ ਆ ਉਹਨਾਂ ਕੋਲ। ਤੇ ਉਹ ਜਿਹੜਾ ਆਪਾਂ ਹੁਣ ਗੱਲ ਕਰੀਏ ਇੰਡੀਆ ਦੇ ਵਿੱਚ ਤਾਂ ਜੀਓ ਤੇ ਏਅਰਟੈਲ ਦੋ ਵੱਡੇ ਪਲੇਅਰ ਨੇ, ਚਾਹੇ ਫਾਈਬਰ ਆਪਟਿਕਸ ਨਾਲ ਹੋਵੇ ਜਾਂ ਮੋਬਾਈਲ ਟਾਵਰਾਂ ਰਾਹੀਂ ਹੋਵੇ, ਇੰਟਰਨੈਟ ਪ੍ਰੋਵਾਈਡ ਕਰਾਉਂਦੇ ਨੇ। ਜੇ ਸਟਾਰਲਿੰਕ ਸੈਟਲਾਈਟ ਨਾਲ ਸਟਾਰਲਿੰਕ ਨਾਲ ਜਿਹੜਾ ਜੇ ਇਹਨਾਂ ਦਾ ਸਮਝੌਤਾ ਹੋ ਜਾਂਦਾ ਹੈਗਾ, ਫਿਰ ਇਹ ਸੈਟਲਾਈਟ ਨਾਲ ਕਿਤੇ ਨਾ ਕਿਤੇ ਨੈਟਵਰਕ ਇੰਟਰਨੈਟ ਪ੍ਰੋਵਾਈਡ ਕਰਾਂਗੇ। ਹਾਲਾਂਕਿ ਇਹ ਬਹੁਤ ਜ਼ਿਆਦਾ ਮਹਿੰਗਾ ਹੈਗਾ, ਇਹਦੀ ਸਪੀਡ ਵੀ ਕੋਈ ਇੰਨੀ ਤੁਸੀਂ ਕਹਿ ਲਓ ਕਿ ਇੰਨੀ ਜ਼ਿਆਦਾ ਨਹੀਂ ਹੈ। 150 Mbps ਦੇ ਨੇੜੇ ਤੇੜੇ ਦੀ ਇਹਦੀ ਸਪੀਡ ਦੱਸੀ ਜਾ ਰਹੀ ਹੈ ਇੰਡੀਆ ਦੇ ਵਿੱਚ, ਜਿਹੜੀ ਟੈਸਟਿੰਗ ਚੱਲ ਰਹੀ ਉਹਦੇ ਵਿੱਚ। ਜਿਹੜਾ ਫਾਈਬਰ ਬ੍ਰੌਡਬੈਂਡ ਹੈ ਉਹ ਤੋਂ ਘੱਟ ਹੈਗੀ ਆ, ਲੇਕਿਨ ਜਿਹੜਾ ਟ੍ਰੈਡੀਸ਼ਨਲ 5G ਵਾਲਾ ਸੈਟਅਪ ਹੈ ਇੰਟਰਨੈਟ ਵਾਲਾ, ਉਹ ਤੋਂ ਹੀ ਜ਼ਿਆਦਾ ਹੈਗੀ ਆ, ਇਹ ਗੱਲ ਕਹੀ ਜਾ ਰਹੀ ਹੈਗੀ ਆ। ਤੇ ਇਹ ਕਿਹਾ ਜਾ ਰਿਹਾ ਹੈਗਾ ਕਿ ਇਹ ਘੱਟੋ ਘੱਟ ਮਤਲਬ ਤੁਸੀਂ ਲਾ ਕੇ ਚੱਲੋ 18 ਗੁਣਾ ਮਹਿੰਗਾ ਪਊਗਾ। ਤੇ ਜੇ ਇਹਨੂੰ ਸਸਤਾ ਬਣਾਉਣਾ ਹੈਗਾ ਤਾਂ ਇੰਡੀਅਨ ਗਵਰਨਮੈਂਟ ਨੂੰ ਸਬਸਿਡੀ ਵਗੈਰਾ ਦੇਣੀ ਪਊਗੀ। ਤੇ ਚੁਣੌਤੀਪੂਰਨ ਹੈ, ਇਹ ਨਹੀਂ ਕਿ ਤੁਸੀਂ ਐਂ SpaceX ਨੂੰ ਥਾਂ ਦੇ ਦੋਗੇ। ਦੇਖਦੇ ਆ ਕਿਵੇਂ ਕਰਦੇ ਨੇ। ਹਲੇ ਤਾਂ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ ਸਪੇਸ ਹਾਲਾਂਕਿ MOU ਜਿਹੜੀ ਹੈਗੀ ਉਹ ਅਜੇ ਆਊਟ ਨਹੀਂ ਹੋਈ ਹੈ, ਪਰ ਉਹਦੀਆਂ ਗੱਲਾਂ ਬਹੁਤ ਸਾਰੀਆਂ ਲੀਕ ਹੋ ਕੇ ਆ ਰਹੀਆਂ ਨੇ। MOU 'ਚ ਲੋਕ ਕਹਿ ਰਹੇ ਨੇ ਕਿ ਲਿਖਿਆ ਗਿਆ ਹੈਗਾ ਕਿ ਜਿਹੜੇ ਦੂਰ ਦਰਾਡੇ ਦੇ ਇਲਾਕੇ ਨੇ, ਪਹਾੜੀ ਇਲਾਕੇ ਹੋ ਗਏ ਜਾਂ ਫਿਰ ਰੇਗਿਸਤਾਨ ਵਗੈਰਾ ਹੋ ਗਿਆ, ਜਿੱਥੇ ਇੰਟਰਨੈਟ ਨਹੀਂ ਹੈ, ਉੱਥੇ ਅਸੀਂ ਪਹਿਲਾਂ ਇੰਟਰਨੈਟ ਪ੍ਰੋਵਾਈਡ ਕਰਾਵਾਂਗੇ। ਇਸ ਕਿਸਮ ਦੀ ਗੱਲ ਕਹੀ ਜਾ ਰਹੀ ਹੈ। ਕਿੰਨੀ ਸੱਚੀ ਹੈ ਕਿੰਨੀ ਝੂਠ ਹੈ ਤਾਂ ਆਪਾਂ ਨੂੰ, ਕਿਉਂਕਿ MOU ਆਪਣੇ ਹੱਥ 'ਚ ਹੈ ਨਹੀਂ, ਸਿਰਫ ਉਹ ਤੋਂ ਛਣ ਕੇ ਇਹ ਗੱਲਾਂ ਆ ਰਹੀਆਂ ਨੇ ਜਿਹੜੇ ਸੂਤਰਾਂ ਰਾਹੀਂ ਆ ਰਹੀ ਹੈ। ਜੀ ਦੇਖਦੇ ਹਾਂ ਕਦੋਂ ਤੱਕ ਇਸ ਤੇ ਅੰਤਿਮ ਮੋਹਰ ਲੱਗਦੀ ਹੈ ਤੇ ਫਿਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਅੱਗੇ ਚੱਲੀਏ ਤਾਂ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਹੋਣਾ ਨੂੰ ਜਿਹੜੀ ਉਹਨਾਂ ਦੀ ਹਾਜ਼ਰੀ ਮਿਸ ਹੋਈ ਹੈ 54 ਦਿਨਾਂ ਦੀ, ਉਹਦੇ ਬਾਬਤ ਕੱਲ ਆਪਾਂ ਗੱਲ ਕੀਤੀ ਸੀ ਕਿ ਉਸ ਨੂੰ ਛੁੱਟੀ ਮਾਫੀ, ਹਾਜ਼ਰੀ ਮਾਫੀ ਦੀ ਗੱਲ ਤੁਰੀ ਸੀ ਤੇ ਹੁਣ ਹਾਈ ਕੋਰਟ ਦੇ ਵਿੱਚ ਮਾਮਲਾ ਸੀ ਜੀ। ਕੋਈ ਹੋਈ ਹੈ ਇਸ ਤੇ ਅੱਗੇ ਗੱਲ ਤੁਰੀ ਹੈ? ਹਾਂ, ਇਹ ਤੇ ਅੱਗੇ ਗੱਲ ਤੁਰੀ ਹੈਗੀ ਆ। ਜਿਹੜੇ ਆਪਾਂ ਕਹੀਏ ਕਿ ਉਹਨਾਂ ਦੀ ਯਾਚਕਾ ਸੀਗੀ ਪੰਜਾਬ ਹਰਿਆਣਾ ਹਾਈ ਕੋਰਟ ਤੇ, ਉਹਦੀ ਸੁਣਵਾਈ ਜਿਹੜੇ ਜਸਟਿਸ ਸੀਲ ਨਾਗੂ ਹੋਣੀ ਸੀਗੇ ਉਹ ਕਰ ਰਹੇ ਸੀਗੇ। ਮੈਂ ਇੱਕ ਹੋਰ ਸੀਗੇ, ਮੈਂ ਉਹਨਾਂ ਦਾ ਨਾਮ ਇੱਕ ਵਾਰ ਪੜ੍ਹ ਲੈਂਦਾ। ਤੇ ਸੀਲ ਨਾਗੂ ਤੇ ਇੱਕ ਹੋਰ ਜਸਟਿਸ ਸੀਗੇ, ਉਹ ਸੁਣਵਾਈ ਕਰ ਰਹੇ ਸੀਗੇ ਉਹਨਾਂ ਦੀ। ਸੀਲ ਨਾਗੂ ਅਤੇ ਜਸਟਿਸ ਸੁਮਿਤ ਗੋਇਲ,
ਇਸ ਜੀ ਮਾਮਲੇ ਨੂੰ ਵੇਖ ਰਹੇ ਸੀਗੇ। ਤੇ ਜਿਹੜੇ ਕੇਂਦਰ ਸਰਕਾਰ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਅਸੀਂ ਜਿਹੜੇ 54 ਦਿਨਾਂ ਦੀ ਉਹਨਾਂ ਦੀ ਜਿਹੜੀ ਐਬਸੈਂਟ ਲੱਗੀ ਹੈਗੀ ਆ ਲੋਕ ਸਭਾ ਦੇ ਵਿੱਚ, ਉਹਨੂੰ ਅਸੀਂ ਛੁੱਟੀਆਂ 'ਚ ਤਬਦੀਲ ਕਰ ਦਿੱਤਾ ਹੈਗਾ, ਯਾਨੀ ਕਿ ਲੀਵ ਅਸੀਂ ਉਹਨੂੰ ਕੰਸੀਡਰ ਕਰ ਰਹੇ ਹਾਂ। ਬਾਕੀ ਅਸੀਂ 15 ਮੈਂਬਰੀ ਇੱਕ ਕਮੇਟੀ ਬਣਾਈ ਸੀਗੀ, ਉਹਨੇ ਆਪਣਾ ਫੈਸਲਾ ਸੌਂਪ ਦਿੱਤਾ ਹੈਗਾ। ਜਿਹੜੇ ਲੋਕ ਸਭਾ ਦੇ ਸਪੀਕਰ ਨੇ ਓਮ ਬਿਰਲਾ, ਉਹ ਇਸ ਤੇ ਫਾਈਨਲ ਡਿਸੀਜਨ ਲੈਣਗੇ। 54 ਦਿਨਾਂ ਦੀ ਛੁੱਟੀ ਮਨਜ਼ੂਰ ਹੋਣ ਤੋਂ ਬਾਅਦ ਹਾਈ ਕੋਰਟ ਨੇ ਇਸ ਆਪਾਂ ਕੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈਗਾ ਤੇ ਜੀ ਉਹਦੇ 'ਚ ਛੁੱਟੀ ਮਨਜ਼ੂਰ ਕਰ ਦਿੱਤੀ ਗਈ ਹੈਗੀ। ਉਹਨਾਂ ਨੂੰ ਸਪੈਸ਼ਲੀ ਹੁਣ ਨਹੀਂ ਕੱਢਿਆ ਜਾ ਰਿਹਾ ਸੈਸ਼ਨ 'ਚ ਸ਼ਾਮਲ ਹੋਣ ਵਾਸਤੇ। ਹੁਣ ਦੇਖਣਾ ਹੋਊਗਾ ਕਿ ਅਗਲੀ ਕਾਰਵਾਈ ਕੀ ਹੁੰਦੀ ਹੈ। ਤੇ ਹਾਈ ਕੋਰਟ ਨੇ ਆਪਣੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਤੇ ਕਿਤੇ ਨਾ ਕਿਤੇ ਲੋਕ ਸਭਾ ਜਿਹੜੇ ਸਪੀਕਰ ਹੈਗੇ ਆ ਓਮ ਬਿਰਲਾ, ਉਹਨਾਂ ਦੇ ਹੱਥ ਹੈਗਾ ਕਿ ਉਹ ਕਿਵੇਂ ਇਸ ਪੂਰੇ ਪ੍ਰੋਸੈਸ ਨੂੰ ਅੱਗੇ ਲੈ ਕੇ ਜਾਂਦੇ ਨੇ। ਕਸ਼ਮੀਰ ਦੇ ਜਿਹੜੇ ਸਾਂਸਦ ਨੇ ਇੰਜੀਨੀਅਰ ਰਸੀਦ, ਉਹ ਵੀ ਆਪਾਂ ਨੂੰ ਪਤਾ ਕਿ ਲੋਕ ਸਭਾ ਦੇ ਵਿੱਚ ਨਹੀਂ ਸ਼ਾਮਿਲ ਹੋ ਪਾ ਰਹੇ। ਉਹਨਾਂ ਵੱਲੋਂ ਵੀ ਸ਼ਾਇਦ ਕੁਝ ਇਸ ਕਿਸਮ ਦਾ ਸ਼ਾਇਦ ਪਟੀਸ਼ਨ ਆਪਣੇ ਉੱਥੇ ਮੂਵ ਕੀਤੀ ਜਾਊਗੀ। ਅਜੇ ਉਹਦੇ ਬਾਰੇ ਮੈਨੂੰ ਕੋਈ ਖਬਰ ਨਹੀਂ ਹੈ, ਪਰ ਇਹ ਦੋਵਾਂ ਦਾ ਸੇਮ ਕੇਸ ਹੈ, ਅੰਮ੍ਰਿਤਪਾਲ ਸਿੰਘ ਦਾ ਵੀ ਤੇ ਆਪਾਂ ਗੱਲ ਕਰੀਏ ਇੰਜੀਨੀਅਰ ਰਸੀਦ ਦਾ ਵੀ, ਦੋਵਾਂ ਦਾ ਸੇਮ ਕੇਸ ਹੈ। ਅੰਮ੍ਰਿਤਪਾਲ ਸਿੰਘ ਨੂੰ 54 ਦਿਨਾਂ ਦੀ ਜਿਹੜੀ ਛੁੱਟੀ ਹੈ, ਯਾਨੀ ਕਿ ਪਹਿਲਾਂ ਐਬਸੈਂਟ ਲੱਗੀ ਹੋਈ ਸੀ, ਹੁਣ ਉੱਥੇ ਲੀਵ ਲੱਗੀ ਹੋਈ, ਯਾਨੀ ਕਿ ਉਹਨਾਂ ਦਾ ਜਿਹੜਾ ਉਹ 60 ਦਿਨਾਂ ਦਾ ਜਿਹੜਾ 60 ਦਿਨ ਜੇ ਤੁਸੀਂ ਲੋਕ ਸਭਾ ਦੀ ਕਾਰਵਾਈਆਂ ਤੋਂ ਐਬਸੈਂਟ ਰਹਿ ਜਾਂਦੇ ਹੋ, ਫਿਰ ਤੁਹਾਡੀ ਸੰਸਦੀ ਤੇ ਖਤਰਾ ਆ ਜਾਂਦਾ ਹੈ। ਉਹ ਹੁਣ ਨਹੀਂ ਰਹਿ ਗਿਆ, ਹੁਣ ਉਹ ਟਲ ਗਿਆ ਹੈਗਾ, ਉਹ ਖਤਰਾ ਟਲ ਗਿਆ ਹੈਗਾ। ਹੁਣ ਅੱਗੇ ਕਿਵੇਂ ਡੀਲ ਕਰਨਗੇ ਉਹ ਦੇਖਣਾ ਹੋਊਗਾ ਆਪਾਂ। ਜੀ ਸੋ ਵੇਖਦੇ ਹਾਂ ਹੁਣ ਅੱਗੇ ਕੀ ਗੱਲ ਤੁਰਦੀ ਹੈ। ਤੇ ਇਸੇ ਦੇ ਨਾਲ ਅਗਲੀ ਖਬਰ ਵੱਲ ਜੇਕਰ ਚੱਲੀਏ ਤਾਂ ਪੰਜਾਬ ਦੇ ਵਿੱਚ ਭੁਲੱਥ ਤੋਂ ਕਾਂਗਰਸੀ ਐਮਐਲਏ ਜਿਹੜੇ ਨੇ ਸੁਖਪਾਲ ਖਹਿਰਾ ਹੁਣੀ, ਉਹਨਾਂ ਦਾ ਚੰਡੀਗੜ੍ਹ ਸਥਿਤ ਘਰ ਈਡੀ ਵੱਲੋਂ ਕੁਰਕ ਕਰ ਲਿਆ ਗਿਆ, ਜਿਸ ਤੋਂ ਬਾਅਦ ਕਾਂਗਰਸ ਵੀ ਤਰਲੋਂ ਮੱਛੀ ਹੋ ਰਹੀ ਹੈ। ਕਹਿੰਦੇ 1990 ਚ ਬਣਿਆ ਹੋਇਆ ਘਰ ਹੈ ਤੇ ਇਹਦਾ ਕੇਸ ਨਾਲ ਸੰਬੰਧ ਕੋਈ ਨਹੀਂ। ਤੇ ਕੀ ਗੱਲਬਾਤ ਹੈ ਜੀ? ਈਡੀ ਇਹੋ ਜਿਹੀਆਂ ਕਾਰਵਾਈਆਂ ਜਦੋਂ ਕਰਦੀ ਹੈ ਤਾਂ ਸਵਾਲਾਂ ਦੇ ਘੇਰੇ 'ਚ ਜ਼ਰੂਰ ਆ ਜਾਂਦੀ ਹੈ। ਕੀ ਹੈ ਜੀ ਪੂਰੀ ਖਬਰ? ਹਾਂ ਦੇਖੋ, ਆਪਾਂ ਨੂੰ ਪਤਾ ਕਿ ਕੱਲ ਇਹ ਖਬਰ ਆਈ ਸੀ ਕਿ ਜਿਹਦੇ 'ਚ ਸੁਖਪਾਲ ਖਹਿਰਾ ਦਾ ਜਿਹੜਾ ਚੰਡੀਗੜ੍ਹ ਵਾਲਾ ਘਰ ਹੈਗਾ, ਉਹਨੂੰ ਉਹਨਾਂ ਨੇ ਅਟੈਚ ਕੀਤਾ ਹੈਗਾ ਤੇ ਇਹ ਜਿਹੜਾ ਕੇਸ ਹੈ ਉਹ ਸਾਲ 2015 ਵਾਲਾ ਹੈਗਾ। ਤੇ ਕਾਂਗਰਸੀ ਆਗੂ ਇਹ ਦਲੀਲ ਦੇ ਰਹੇ ਨੇ ਕਿ ਦੇਖੋ ਜਿਹੜਾ ਕੇਸ ਹੈ ਉਹ ਤਾਂ 2015 ਦਾ ਹੈਗਾ, ਜਦਕਿ ਇਹ ਘਰ ਸੁਖਪਾਲ ਖਹਿਰੇ ਨੇ 1990 ਦਾ ਬਣਾਇਆ ਹੋਇਆ ਹੈ। ਤੇ ਤੁਸੀਂ ਕਹਿ ਰਹੇ ਕਿ 25 ਸਾਲਾਂ ਦਾ ਜਿਹੜਾ ਇਹ ਗੈਪ ਉਹਨੂੰ ਕਿਵੇਂ ਦੇਖਦੇ ਹੋ? ਮਾਮਲਾ 2015 ਦਾ ਤੇ ਤੁਸੀਂ ਕੇਸ ਘਰ ਅਟੈਚ ਕਰ ਰਹੇ ਹੋ 1990 ਚ ਲਿਆ ਹੋਇਆ। ਤੇ ਹੁਣ ਇਸ ਤੋਂ ਪਹਿਲਾਂ ਵੀ ਆਪਾਂ ਨੂੰ ਪਤਾ ਕਿ ਜਿਹੜੇ ਕਾਂਗਰਸ ਦੇ ਇੰਚਾਰਜ ਹੈਗੇ ਆ ਪੰਜਾਬ ਦੇ, ਭੁਪੇਸ਼ ਬਘੇਲ, ਉਹਨਾਂ ਦੇ ਘਰੇ ਵੀ ਈਡੀ ਗਈ ਸੀਗੀ, ਉਹਨਾਂ ਦੇ 14 ਠਿਕਾਣਿਆਂ ਤੇ ਛਾਪਾਮਾਰੀ ਹੋਈ ਸੀ। ਉਸ ਤੋਂ ਬਾਅਦ ਹੀ ਹੁਣ ਕਹਿ ਰਹੇ ਨੇ ਕਿ ਦੇਖੋ ਪੰਜਾਬ ਕਾਂਗਰਸ ਨਾਲ ਸੰਬੰਧਿਤ ਆਗੂਆਂ ਨੂੰ ਹੁਣ ਈਡੀ ਟਾਰਗੇਟ ਕਰ ਰਹੀ ਹੈ। ਤੇ ਉਹਦਾ ਜਿਹੜਾ ਪੋਲੀਟੀਕਲ ਇਸਤੇਮਾਲ ਹੈ ਉਹ ਸਵਾਲਾਂ ਦੇ ਘੇਰੇ 'ਚ ਹੈਗਾ। ਈਡੀ ਆਪਣੇ ਆਪ 'ਚ ਸਵਾਲਾਂ 'ਚ ਘੇਰੇ 'ਚ ਹੈਗੀ ਆ। ਜੀ ਸੋ ਵੇਖਦੇ ਹਾਂ ਬਣਦਾ ਕੀ ਹੈ। ਤੇ ਹਰਿਆਣਾ 'ਚ ਬੀਜੇਪੀ ਨੇ 10 ਚੋਂ 9 ਨਿਗਮਾਂ ਜਿੱਤ ਲਈਆਂ ਨੇ ਜੀ। ਹਾਂਜੀ ਹਾਂਜੀ, ਉਦਾਂ ਤਾਂ 10 ਦੀ 10 ਕਹਿ ਸਕਦੇ ਹੋ, ਕਿਉਂਕਿ ਜਿਹੜੀ 10ਵੀਂ ਜਿੱਤੀ ਗਈ ਹੈਗੀ ਆ ਉਹ ਜਿੱਤਾ ਤਾਂ ਉੱਥੇ ਜਿੱਤਿਆ ਤਾਂ ਇੱਕ ਇੰਡੀਪੈਂਡੈਂਟ ਮੈਂਬਰ ਹੈਗਾ, ਪਰ ਉਹ ਜੀ ਬੀਜੇਪੀ ਨਾਲ ਹੀ ਰਿਲੇਟਡ ਹੈ, ਉਹ ਬੀਜੇਪੀ ਤੋਂ ਬਾਗੀ ਹੋ ਗਿਆ ਸੀਗਾ, ਇੱਕ ਦੂਜੇ ਧੜੇ ਦਾ ਸੀਗਾ। ਜੀ ਦੇਖੋ ਹਾਂ 10 ਨਗਰ ਨਿਗਮ ਚੋਣ 10 ਨਗਰ ਨਿਗਮਾਂ ਦੇ ਚੋਣ ਹੋਏ ਸੀਗੇ ਹਰਿਆਣੇ 'ਚ। 10 ਦੇ 10 ਤੇ ਤੁਸੀਂ ਕਹਿ ਸਕਦੇ ਹੋ ਕਿ ਬੀਜੇਪੀ ਜਿੱਤ ਗਈ ਹੈਗੀ ਆ। ਈਵਨ ਜਿਹੜਾ ਭੁਪਿੰਦਰ ਹੁੱਡਾ ਦਾ ਗੜ ਮੰਨਿਆ ਜਾਂਦਾ ਗਾ ਰੋਹਤਕ ਸ਼ਹਿਰ, ਉਹਦਾ ਵੀ ਨਿਗਮ ਚੋਣ ਬੀਜੇਪੀ ਜਿੱਤੀ ਹੈਗੀ ਆ ਤੇ ਬਹੁਤ ਵੱਡੇ ਅੰਤਰ ਨਾਲ ਜਿੱਤੀ ਹੈਗੀ ਆ। ਜੇ ਮੈਂ ਉਹਦੀ ਗੱਲ ਕਰ ਲਵਾਂ ਤੇ ਤਕਰੀਬਨ 45,000 ਵੋਟਾਂ ਨਾਲ ਇਹ ਜਿੱਤ ਹੋਈ ਹੈ। 45,000 ਬਹੁਤ ਜ਼ਿਆਦਾ ਵੋਟ ਹੁੰਦੇ ਨੇ ਰੋਹਤਕ ਤੋਂ। ਤੇ ਜੀ ਜਿਹੜਾ ਸਾਹਿਬਜ਼ਾਦਾ ਗੜ ਆਪਾਂ ਕਹਿ ਲਈਏ ਅੰਬਾਲਾ, ਕਾਂਗਰਸੀ ਦੂਜੀ ਆਗੂ ਦਾ, ਉਹ ਵੀ ਬੀਜੇਪੀ ਜਿੱਤ ਗਈ ਹੈਗੀ ਆ। ਬੀਜੇਪੀ ਨੇ ਜਿੰਨੇ ਵੀ ਹਰਿਆਣੇ ਦੇ ਵਿੱਚ ਨਿਗਮ ਸੀਗੇ ਸਾਰਿਆਂ ਤੇ ਤੁਸੀਂ ਕਹਿ ਸਕਦੇ ਹੋ ਕਿ ਚਾਹੇ ਫਰੀਦਾਬਾਦ ਹੋਵੇ, ਹਿਸਾਰ ਹੋਵੇ, ਰੋਹਤਕ ਹੋਵੇ, ਕਰਨਾਲ, ਯਮੁਨਾਨਗਰ, ਗੁੜਗਾਂਵ, ਮਣੇਸਰ, ਇਹ ਸਾਰਿਆਂ ਦੇ ਵਿੱਚ ਬੀਜੇਪੀ ਜੇਤੂ ਸਾਬਤ ਹੋਈ ਹੈ। 2 ਮਾਰਚ ਨੂੰ VOTING ਹੋਈ ਸੀ ਤੇ ਅੱਜ ਫੈਸਲਾ ਆਇਆਗਾ। ਇਹਦੇ ਇਲਾਵਾ ਜੇ ਆਪਾਂ ਗੱਲ ਕਰੀਏ ਤੇ 21 ਜਿਹੜੇ ਨਗਰਪਾਲਿਕਾ ਦੇ ਚੋਣ ਹੋਏ ਸੀਗੇ, ਜਿਹਦੇ ਚ 15 ਇੰਡੀਪੈਂਡੈਂਟ ਤੇ 8 ਬੀਜੇਪੀ ਦੇ ਜਿੱਤੇ ਨੇ। ਤੇ ਇਹ ਮੋਟਾ ਨਿਕਲ ਕੇ ਆ ਰਿਹਾਗਾ। ਤੇ ਤੁਸੀਂ ਲਾਓ ਸ਼ਹਿਰਾਂ ਦੇ ਵਿੱਚ ਬੀਜੇਪੀ ਹਰਿਆਣੇ ਦੇ ਵਿੱਚ ਕਿੰਨੀ ਜ਼ਿਆਦਾ ਸਟਰੋਂਗ ਹੈ, ਸਾਰੇ ਕਿਤੇ ਬੀਜੇਪੀ ਜਿੱਤ ਕੇ ਆ ਰਹੀ ਹੈ। ਤੇ ਜਿਹੜੇ ਭੁਪਿੰਦਰ ਹੁੱਡਾ ਹੋਰੀ ਹੋ ਗਏ ਤੇ ਸੈਲਜਾ ਕਾਂਗਰਸ ਹੈਗੀ ਉਹ ਗੁੱਟਬਾਜੀ 'ਚ ਫਸੀ ਹੋਈ ਹੈ। ਉੱਥੇ ਆਪਾਂ ਕਹਿ ਲਈਏ ਕਿ ਬੀਜੇਪੀ ਆਪਣੇ ਜਿਹੜੀ ਛੋਟੀ ਸਰਕਾਰ ਜਿਹਨੂੰ ਆਪਾਂ ਕਹਿੰਦੇ ਆ ਤੀਜੇ ਦਰਜੇ ਦੀ ਸਰਕਾਰ ਕਹਿੰਦੇ ਆ, ਉਹ ਵੀ ਆਪਣੇ ਜਿੱਤ ਗਈ ਹੈਗੀ ਆ। ਤੁਸੀਂ ਕਹਿ ਸਕਦੇ ਹੋ ਕਿ ਪਿਛਲੇ 4 ਮਹੀਨਿਆਂ 'ਚ ਦੂਜੀ ਵੱਡੀ ਹਾਰ ਹੈ ਕਾਂਗਰਸ। ਜੀ
ਲੈਂਦੇ ਹਾਂ। ਪਹਿਲਾਂ ਇਹ ਵਿਧਾਨ ਸਭਾ ਚੋਣ ਆ ਰਹੀ ਕਾਂਗਰਸੀ, ਹੁਣ ਕਾਂਗਰਸੀ ਆਪਾਂ ਕਹਿ ਸਕਦੇ ਹਾਂ ਕਿ ਵਿਧਾਨ ਜਿਹੜੇ ਤੀਜੇ ਨਗਰ ਨਿਗਮਾਂ ਵੀ ਹਾਰ ਨਿਗਮ ਗਏ ਚੋਣ ਸੀਗੇ ਉਹ ਵੀ ਹਾਰ ਗਏ ਹੈਗੇ, ਮਿਊਨਿਸਪਲ ਕਾਰਪੋਰੇਸ਼ਨਸ ਵੀ ਹਾਰ ਗਏ ਤੁਸੀਂ ਕਹਿ ਸਕਦੇ ਹੋ। ਤੇ ਇਹਦੇ ਇੱਕ ਹੋਰ ਖਬਰ ਮੈਂ ਜੋੜ ਦਿੰਦਾ, ਹਰਿਆਣੇ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਹੋਇਆਗਾ, ਬਜਟ ਸੈਸ਼ਨ ਚੱਲ ਰਿਹਾਗਾ, ਉਹਦੇ ਵਿੱਚ ਵੀ ਕਾਂਗਰਸ ਹਜੇ ਤੱਕ ਆਪਣਾ ਲੀਡਰ ਆਫ ਆਪੋਜੀਸ਼ਨ LOP ਡਿਸਾਈਡ ਨਹੀਂ ਕਰ ਪਾਈ ਹੈ। ਹੁੱਡਾ ਦਾਅਵੇਦਾਰੀ ਕਰ ਰਿਹਾ, ਪਰ ਹੁੱਡਾ ਦੇ ਨਾਂ ਤੇ ਜਿਹੜਾ ਕਾਂਗਰਸ ਦਾ ਆਲਾ ਕਮਾਨ ਹੈ ਉਹ ਰਾਜੀ ਨਹੀਂ ਹੈ। ਤੇ ਤੁਸੀਂ ਕਾਂਗਰਸ ਆਪਣੇ ਇੰਟਰਨਲ ਡਿਸੀਜਨ ਵੀ ਨਹੀਂ ਲੈ ਪਾ ਰਹੀ ਹੈ ਤੇ ਲਗਾਤਾਰ ਦੂਜੀ ਵਾਰ ਬੁਰੀ ਤਰੀਕੇ ਨਾਲ ਹਰਿਆਣੇ ਚ ਆ ਰਹੀ ਹੈਗੀ। ਜੀ, ਸੋ ਆਪਣੇ ਆਪ ਦੇ ਵਿੱਚ ਹੀ ਹਾਰ ਜਾਣਾ ਵੀ ਵੱਡੀ ਹਾਰ ਹੁੰਦਾ ਹੈ, ਪਰ ਭਾਜਪਾ ਦੀ ਇਹ ਗੱਲ ਜ਼ਰੂਰ ਮੰਨਣੀ ਪਊਗੀ ਕਿ ਜਿਸ ਸਿਸਟਮੈਟਿਕ ਵੇ ਨਾਲ ਉਹ ਚੱਲਦੇ ਨੇ ਤੇ ਲਗਾਤਾਰ ਚੁੱਪ ਚਪੀਤੇ ਜਿੱਤਾਂ ਦਰਜ ਕਰਦੇ ਆਉਂਦੇ ਨੇ, ਉਹਦੇ ਤੋਂ ਸਿੱਖਣਾ ਤਾਂ ਬਹੁਤ ਕੁਝ ਬਣਦਾ ਹੈ। ਗਲਤ ਵੀ ਕਰਦੇ ਨੇ ਪਰ ਉਹਨਾਂ ਦਾ ਢਾਂਚਾ ਚਲਾਉਣ ਦਾ ਜਿਹੜਾ ਢੰਗ ਹੈ ਉਹ ਬਹੁਤ ਸ਼ਾਨਦਾਰ ਹੈ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਹੁੰਦਾ ਸਮਾਪਤ। ਸੋ ਮਨਦੀਪ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਪ੍ਰੋਗਰਾਮ ਸੁਣਿਆ ਹੈ, ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਹੈ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ।